ਭਾਰਤ ਦੇ ਵਿੱਚ ਜਿਹੋ ਜਿਹਾ ਮਾਹੌਲ ਸਰਕਾਰ ਬਣਾਉਂਦੀ ਜਾ ਰਹੀ ਹੈ, ਇਹ ਹੈ ਤਾਂ ਸਾਰੀਆਂ ਘੱਟ ਗਿਣਤੀਆਂ ਲਈ ਹੀ ਬੇਹੱਦ ਸੋਚਣ ਵਾਲਾ ਤੇ ਚਿੰਤਾ ਕਰਨ ਵਾਲਾ ਵਿਸ਼ਾ ਹੈ। ਪਰ ਸਾਡੀ ਕੌਮ ਨੂੰ ਬਹੁਤ ਜ਼ਿਆਦਾ ਲੋੜ ਹੈ। ਜਿਸ ਤਰੀਕੇ ਨਾਲ ਗੰਭੀਰਤਾ ਨਾਲ ਸਾਨੂੰ ਸਾਡੀ ਕੌਮੀ ਹੋਂਦ ਹਸਤੀ ਪ੍ਰਤੀ ਜਿਹੜੀਆਂ ਗੱਲਾਂ ਚੱਲ ਰਹੀਆਂ ਹੋਣ, ਉਹਨਾਂ ਵੱਲ ਧਿਆਨ ਦੇਣ ਦੀ ਲੋੜ ਆ, ਉਵੇਂ ਅਸੀਂ ਨਹੀਂ ਦੇ ਰਹੇ। ਜਿਉਂਦੇ ਜੀ ਦੀਪ ਸਿੱਧੂ ਹੋਵੇ, ਚਾਹੇ ਸਿੱਧੂ ਮੂਸੇਵਾਲਾ ਹੋਵੇ, ਈਵਨ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਵੀ ਇਹੀ ਹਾਲ ਰਿਹਾ ਸਾਡਾ। ਤੇ ਜਦੋਂ ਤੱਕ ਉਹ ਸ਼ਹੀਦ ਨਹੀਂ ਹੋ ਗਏ, ਉਹਨਾਂ ਟਾਈਮ ਸਵਾਲੀਆ ਨਿਸ਼ਾਨ ਲਾਉਂਦੇ ਹੀ ਰਹੇ ਆ। ਚਾਹੇ ਕੋਈ ਦਮਦਮੀ ਟਕਸਾਲ ਦੀ ਮਰਿਆਦਾ ਨੂੰ ਮੰਨਦਾ ਤੇ ਚਾਹੇ ਕੋਈ ਅਖੰਡ ਕੀਰਤਨੀ ਜਥੇਵਾਲ, ਚਾਹੇ ਕੋਈ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦਾ ਤੇ ਚਾਹੇ ਕੋਈ ਜਿਹੜਾ ਘੋਰ ਹੋ ਕੇ ਮਰਿਆਦਾ ਤੋਂ ਬਿਲਕੁਲ ਦੂਰ ਖੜਾ ਸਿੱਖ ਆ ਵੀ ਗੋਲੀ ਸਾਰਿਆਂ ਨੂੰ ਦੁਸ਼ਮਣ ਨੇ ਇੱਕੋ ਜਿਹੀ ਮਾਰਨੀ। ਜੇਕਰ ਆਪਾਂ ਆਪਸ ਵਿੱਚ ਹੀ ਲੜਨਾ ਬੰਦ ਕਰਨਾ ਹੋਵੇ ਨਾ, ਤਾਂ ਸਾਨੂੰ ਦੁਸ਼ਮਣ ਨਾਲ ਲੜਨਾ ਚਾਹੀਦਾ। ਜਿਹੜੇ ਬੀਜੇਪੀ ਸਿੱਖਾਂ ਚੋਂ ਜਵੈਰ ਕਰਕੇ ਗਏ ਨੇ, ਇਹ ਅੱਜ ਰਾਤੋਂ ਰਾਤ ਤਾਂ ਬੀਜੇਪੀ ਦੀਆਂ ਨੀਤੀਆਂ ਨਾਲ ਸਹਿਮਤ ਹੋਏ ਨਹੀਂ ਹੋਏ। ਇਹਨਾਂ ਚੋਂ ਕੋਈ 5 ਸਾਲ ਦਾ, ਕੋਈ 10 ਸਾਲ ਦਾ, ਕੋਈ 15 ਸਾਲ ਦਾ, ਕੋਈ 20 ਸਾਲ ਦਾ, ਕੋਈ 30 ਸਾਲ ਦਾ ਬੀਜੇਪੀ ਲਈ ਕੰਮ ਕਰ ਰਿਹਾ ਸਿੱਖਾਂ 'ਚ ਬੈਠ। ਸਿੱਖੀ ਕੋਈ ਵੱਖਰਾ ਥੋੜੀ ਹੈਗੀ ਆ ਧਰਮ ਜੀ, ਫਿਰ ਕੀ ਹੋ ਗਿਆ ਜੀ, ਸਿੱਖ ਤਾਂ ਲਵ ਕੁਸ਼ ਦੀ ਔਲਾਦ ਹੀ ਨੇ। ਇਹੋ ਜਿਹੀਆਂ ਗੱਲਾਂ ਕਰਨ ਕਰਾਉਣ ਵਾਲੇ, ਏਦਾਂ ਦੇ ਧਾਰਮਿਕ ਜਾਂ ਇਹੋ ਜਿਹੀਆਂ ਸੋਚਾਂ ਵਾਲੇ ਲੋਕ ਜਿਹੜੇ ਆ, ਪਹਿਲੋਂ ਸਿੱਖ ਬਣੇ ਰਹਿੰਦੇ ਆ, ਫਿਰ ਹੌਲੀ ਕਿਤੇ ਨੇ ਬੀਜੇਪੀ 'ਚ ਜਾ ਵੜਦੇ। ਹੁਣ ਸਾਡੇ ਇਸ਼ਟ ਦਾ ਮਸਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਕੁੰਵਰ ਵਿਜੇ ਪ੍ਰਤਾਪ ਵਰਗਾ ਜਿਹੜਾ ਗੈਰ ਸਿੱਖ ਆ, ਉਹ ਤਾਂ ਇੱਥੇ ਅਸੈਂਬਲੀ 'ਚ ਰੌਲਾ ਪਾਉਂਦਾ ਵੀ ਆਪਾਂ ਇਹਦੇ ਤੇ 10 ਮਿੰਟ ਬਹਿਸ ਹੀ ਕਰ ਲਈਏ, ਕੋਈ ਗੱਲ ਹੀ ਕਰ ਲਈਏ, ਪਰ ਕੋਈ ਸੁਣਵਾਈ ਨਹੀਂ। ਹਾਲਾਂਕਿ ਪੱਗਾਂ ਦਾੜੇ ਵਾਲੇ ਜਿਹੜੇ ਨੇ ਬਥੇਰੇ ਉੱਥੇ ਬੈਠੇ ਨੇ। ਸੁਣਵਾਈ ਤਾਂ ਆਪਣੇ ਇਸ਼ਟ ਦੀ ਨਾ ਹੋਵੇ, ਇਸ਼ਟ ਦੇ ਮਸਲੇ ਦੀ ਨਾ ਹੋ ਰਹੀ ਹੋਵੇ, ਤੇ ਆਪਾਂ ਕੀ ਹੈ ਜੀ, ਮੁਲਕ ਦੇ ਵਿੱਚ ਆਪਾਂ ਤਾਂ ਮੌਜਾਂ ਲੁੱਟਦੇ ਹਾਂ, ਕੋਈ ਇਹੋ ਜਿਹਾ ਚੱਕਰ ਹੀ ਨਹੀਂ। ਸਾਡੀ ਕੌਮ ਨੂੰ ਚਿੰਤਾ ਹੋਣੀ ਚਾਹੀਦੀ ਆ ਕਿ ਭਾਈ ਇਸ ਮੁਲਕ ਦੇ ਵਿੱਚ ਸਾਡੀ ਸੁਣਵਾਈ ਕੋਈ ਨਹੀਂ ਹੋਣੀ, ਅਸੀਂ ਬਾਕੀ ਕੌਮਾਂ ਦੇ ਨਾਲ ਖੜੇ ਹੋ ਕੇ ਕੋਈ ਪਲੇਟਫਾਰਮ ਬਣਾਈਏ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਵਿੱਚ ਜਿਹੋ ਜਿਹਾ ਮਾਹੌਲ ਸਰਕਾਰ ਬਣਾਉਂਦੀ ਜਾ ਰਹੀ ਹੈ, ਇਹ ਹੈ ਤਾਂ ਸਾਰੀਆਂ ਘੱਟ ਗਿਣਤੀਆਂ ਲਈ ਹੀ ਬੇਹੱਦ ਸੋਚਣ ਵਾਲਾ ਤੇ ਚਿੰਤਾ ਕਰਨ ਵਾਲਾ ਵਿਸ਼ਾ ਹੈ। ਪਰ ਸਾਡੀ ਕੌਮ ਨੂੰ ਬਹੁਤ ਜ਼ਿਆਦਾ ਲੋੜ ਹੈ। ਬਦਕਿਸਮਤੀ ਇਹ ਆ ਕਿ ਸਾਡੇ ਬੰਦੇ ਜਿਹੜੇ ਨੇ, ਉਹ ਚਟਪਟੀਆਂ ਜੀਆਂ, ਸਵਾਦਲੀਆਂ ਜੀਆਂ, ਗਰਮਾ ਗਰਮ ਤੱਤੀਆਂ ਤੱਤੀਆਂ ਗੱਲਾਂ ਜੀਆਂ ਜਿਹੜੀਆਂ, ਉਹਨਾਂ 'ਚ ਤਾਂ ਜ਼ਿਆਦਾ ਦਿਲਚਸਪੀ ਦਿਖਾਉਂਦੇ ਆ। ਪਰ ਜਿਸ ਤਰੀਕੇ ਨਾਲ ਗੰਭੀਰਤਾ ਨਾਲ ਸਾਨੂੰ ਸਾਡੀ ਕੌਮੀ ਹੋਂਦ ਹਸਤੀ ਪ੍ਰਤੀ ਜਿਹੜੀਆਂ ਗੱਲਾਂ ਚੱਲ ਰਹੀਆਂ ਹੋਣ, ਉਹਨਾਂ ਵੱਲ ਧਿਆਨ ਦੇਣ ਦੀ ਲੋੜ ਆ, ਉਵੇਂ ਅਸੀਂ ਨਹੀਂ ਦੇ ਰਹੇ। ਆਲੇ ਦੁਆਲੇ ਦੇ ਵਿੱਚੋਂ ਜਿਵੇਂ ਸਾਨੂੰ ਗੁਰਬਾਣੀ ਦੇ ਵਿੱਚ ਵੀ ਇਹ ਹੁਕਮ ਆ ਵੀ ਜਿਹੜਾ ਗਵਾਂਢੀ ਨਾਲ ਬੀਤੀ ਆ ਨਾ, ਉਹ ਤੂੰ ਇਹ ਸਮਝ ਕੇ ਤੇਰੇ ਨਾਲ ਵੀ ਹੋ ਸਕਦੀ। ਪਿੱਛੇ ਜੇ ਜਦੋਂ ਮੁਸਲਮਾਨਾਂ ਦੇ ਕੁੜੀਆਂ ਦੇ ਜਿਹੜਾ ਉਹ ਹਿਜਾਬ ਪਾਉਂਦੀਆਂ ਨੇ, ਉਹਦੇ ਉੱਤੇ ਜਦੋਂ ਪਾਬੰਦੀ ਲੱਗੀ, ਰੌਲਾ ਪਿਆ, ਉਹਨਾਂ ਦਿਨਾਂ ਦੇ ਵਿੱਚ ਦੀਪ ਸਿੱਧੂ ਕਾਫੀ ਐਕਟਿਵ ਸੀ ਇੱਥੇ, ਬਾਅਦ ਵਿੱਚ ਚੜ੍ਹਾਈ ਕਰ ਗਿਆ। ਦੀਪ ਸਿੱਧੂ ਨੇ ਕਿਹਾ ਕਿ ਅੱਜ ਉਹ ਤੁਹਾਡੇ ਹਿਜਾਬ ਦੀ, ਮੁਸਲਮਾਨ ਕੁੜੀਆਂ ਦੇ ਹਿਜਾਬ ਨੂੰ ਹੱਥ ਪਾ ਰਹੇ ਨੇ, ਕੱਲ ਨੂੰ ਤੁਹਾਡੀਆਂ ਚੁੰਨੀਆਂ, ਦਾੜੇ, ਦਸਤਾਰਾਂ ਨੂੰ ਵੀ ਹੱਥ ਪਾਉਣ। ਲੋਕਾਂ ਨੂੰ ਦੀਪ ਸਿੱਧੂ ਦੀ ਇਹ ਗੱਲ ਉਹਦੇ ਜਾਣ ਤੋਂ ਬਾਅਦ ਤਾਂ ਬਹੁਤ ਉਹਨਾਂ ਨੇ ਘੁਮਾਈ। ਸੋਸ਼ਲ ਮੀਡੀਆ ਤੇ ਨੌਜਵਾਨਾਂ ਨੂੰ ਦੇਖਦੇ ਆ ਕਿ ਉਹਦੇ ਪੁਰਾਣੇ ਜਿਹੜੇ ਇਸ ਤਰੀਕੇ ਨਾਲ ਵੀਡੀਓਜ਼ ਨੇ, ਉਹ ਕੱਟ ਕੱਟ ਕੇ ਪਾਉਂਦੇ ਆ, ਉਹਦੀਆਂ ਗੱਲਾਂ ਪਸੰਦ ਕਰਦੇ ਆ। ਉਵੇਂ ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਉਹਦੀਆਂ ਗੱਲਾਂ ਜਿਹੜੀਆਂ ਨੇ, ਉਹਨਾਂ ਨੂੰ ਪੋਜ਼ੀਟਿਵਲੀ ਦੇਖਿਆ ਜਾ ਰਿਹਾ ਕਿ ਆਹ ਵੀ ਗੱਲ ਉਹਦੀ ਚੰਗੀ ਸੀ, ਉਹ ਵੀ ਗੱਲ ਉਹਦੀ ਵਧੀਆ ਸੀ। ਜਿਉਂਦੇ ਜੀ ਦੀਪ ਸਿੱਧੂ ਹੋਵੇ, ਚਾਹੇ ਸਿੱਧੂ ਮੂਸੇਵਾਲਾ ਹੋਵੇ, ਈਵਨ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਵੀ ਇਹੀ ਹਾਲ ਰਿਹਾ ਸਾਡਾ। ਤੇ ਜਦੋਂ ਤੱਕ ਉਹ ਸ਼ਹੀਦ ਨਹੀਂ ਹੋ ਗਏ, ਉਹਨਾਂ ਟਾਈਮ ਸਵਾਲੀਆ ਨਿਸ਼ਾਨ ਲਾਉਂਦੇ ਹੀ ਰਹੇ ਆ। ਭਾਜੀ ਗਜਿੰਦਰ ਸਿੰਘ ਦੀ ਇੱਕ ਕਵਿਤਾ 1978 ਦੇ ਵਿਸਾਖੀ ਤੋਂ ਬਾਅਦ, ਜਦੋਂ 13 ਅਪ੍ਰੈਲ 1978 ਨੂੰ ਭਾਈ ਫੌਜਾ ਸਿੰਘ ਸ਼ਹੀਦ ਹੋ ਗਏ, ਉਸ ਤੋਂ ਬਾਅਦ ਉਹਨਾਂ ਨੇ ਲਿਖੀ ਸੀਗੀ ਬਈ ਇਹ ਕੋਈ ਨਵੀਂ ਗੱਲ ਨਹੀਂ, ਇੰਝ ਹੀ ਹੁੰਦਾ ਆਇਆ, ਹਰ ਸ਼ਹੀਦ ਸ਼ਹੀਦ ਹੋਣ ਤੋਂ ਪਹਿਲਾਂ ਗਦਾਰ ਅਖਵਾਇਆ।
ਸੋ ਸਾਡੀ ਕੌਮ ਦੇ ਵਿੱਚ ਪਤਾ ਨਹੀਂ ਕਿਹੋ ਜਿਹਾ ਹਿਸਾਬ ਕਿਤਾਬ ਜਿਹਾ ਬਣਿਆ ਹੋਇਆ, ਤੇ ਜਦੋਂ ਤੱਕ ਬੰਦਾ ਜਾਨ ਨਹੀਂ ਦੇ ਲੈਂਦਾ, ਮਰ ਨਹੀਂ ਜਾਂਦਾ, ਚੜ੍ਹਾਈ ਨਹੀਂ ਕਰ ਜਾਂਦਾ, ਉਦੋਂ ਤੱਕ ਸਾਨੂੰ ਉਹਦੀ ਗੱਲ ਦੀ ਅਹਿਮੀਅਤ ਸਮਝ ਨਹੀਂ ਲੱਗਦੀ। ਚਲੋ ਬਾਕੀ ਤਾਂ ਵਾਹਿਗੁਰੂ ਦੇ ਰੰਗ ਢੰਗ ਹੁੰਦੇ ਆ। ਮੈਂ ਕਈ ਵਾਰ ਸੋਚਦਾ ਹੁੰਨਾ ਵੀ ਅਸੀਂ ਪਿਛਲੇ ਲੰਮੇ ਅਰਸੇ ਤੋਂ ਪਹਿਲਾਂ, ਚਲੋ 1984 ਤੋਂ ਬਾਅਦ ਜੋ ਮਾਹੌਲ ਬਣਿਆ, ਉਹਦੇ ਵਿੱਚ ਜੋ ਫਰਜ਼ ਨਿਭਾਉਣੇ ਸੀ ਸੱਚੇ ਪਾਤਸ਼ਾਹ ਨੇ ਸੇਵਾ ਲਈ। ਹੁਣ ਆ ਟੀਵੀ 84 ਰਾਹੀਂ ਜਾਂ ਹੋਰ ਢੰਗ ਤਰੀਕਿਆਂ ਰਾਹੀਂ ਅਸੀਂ ਕੌਮ ਦਾ ਪੱਖ ਪੇਸ਼ ਕਰਦੇ ਹਾਂ, ਕੌਮ ਦਾ ਦਰਦ ਪੇਸ਼ ਕਰਦੇ ਹਾਂ। ਟੀਵੀ 84 ਦੇ ਜਿੰਨੇ ਵੀ ਸਾਡੇ ਸੱਜਣ ਨੇ, ਅਸੀਂ ਸਾਰੀ ਟੀਮ ਦਿਨ ਰਾਤ ਇੱਕ ਕਰਦੇ ਹਾਂ। ਪਰ ਕੀ ਸਾਡੀ ਕੌਮ ਜਿਹੜੀ ਆ ਉਹ ਇਸ ਗੱਲ ਨੂੰ ਸਮਝ ਵੀ ਰਹੀ ਆ ਕਿ ਅਸੀਂ ਇਹ ਕੋਈ ਬਿਜ਼ਨਸ ਨਹੀਂ ਕਰ ਰਹੇ, ਇਹ ਅਸੀਂ ਕੌਮੀ ਫਰਜ਼ ਨਿਭਾ ਰਹੇ ਹਾਂ। ਤੇ ਅਸੀਂ ਤਾਂ ਆਪਦਾ ਪੂਰਾ ਤਾਣ ਲਾ ਦਿੰਦੇ ਆ। ਪਰ ਜਿਵੇਂ ਸਾਡੇ ਪਿੰਡਾਂ 'ਚ ਇੱਕ ਮੁਹਾਵਰਾ ਮਾਲ ਵਿੱਚ ਬੋਲਦੇ ਆ ਵੀ ਬੱਕਰੀ ਜਾਨੋਂ ਗਈ ਤੇ ਖਾਣ ਵਾਲੇ ਨੂੰ ਸਵਾਦ ਨਹੀਂ ਆਇਆ, ਉਹ ਗੱਲ ਨਾ ਕਿਤੇ ਹੋ ਜੇ। ਤੇ ਸਾਡੇ ਮਰਨ ਤੋਂ ਬਾਅਦ ਸਾਡੇ ਕੱਢ ਕੱਢ ਕੇ ਵੀਡੀਓ ਕਲਿੱਪਸ ਜੇ ਵੀ ਦੇਖੋ ਜੀ, ਇੱਕ ਵਾਰੀ ਇਹਨਾਂ ਨੇ ਆਹ ਵੀ ਕਿਹਾ ਸੀ, ਉਹ ਵੀ ਕਿਹਾ ਸੀ। ਅੱਜ ਡਾਕਟਰ ਅਮਰਜੀਤ ਸਿੰਘ ਜਾਂ ਹੋਰ ਜਿੰਨੇ ਵੀ ਸਾਡੇ ਭੈਣ ਭਰਾ ਨੇ, ਉਹ ਜਿਹੜੀਆਂ ਕੌਮ ਨੂੰ ਜਗਾਉਣ ਲਈ ਗੱਲਾਂ ਕਰਦੇ ਆ, ਅੱਜ ਉਹਨਾਂ ਤੇ ਜੇ ਜਾਗਣਾ ਨਹੀਂ ਤੇ ਬਾਅਦ ਵਿੱਚ ਉਹ ਗੱਲ ਨੂੰ ਲੈ ਕੇ ਬਹਿਣਾ, ਉਹਦਾ ਬਹੁਤਾ ਕੋਈ ਫਾਇਦਾ ਨਹੀਂ। ਸੋ ਅੱਜ ਦੀ ਤਰੀਕ ਵਿੱਚ ਮੈਂ ਪੂਰੀ ਦਹਾਈ ਦੇ ਰਿਹਾ ਹੈਗਾ ਕਿ ਸਾਡੀ ਹੋਂਦ ਹਸਤੀ ਨੂੰ ਬਹੁਤ ਭਾਰੀ ਖਤਰਾ। ਸਾਡੇ ਨਾਲੋਂ ਵੱਡੀ ਬਹੁ ਗਿਣਤੀ ਆ ਭਾਰਤ ਵਿੱਚ ਮੁਸਲਮਾਨਾਂ ਦੀ, ਤੇ ਈਸਾਈਆਂ ਦੇ ਮਗਰ ਕਿੱਡੇ ਕਿੱਡੇ ਮੁਲਕ ਨੇ, ਮੁਸਲਮਾਨਾਂ ਮਗਰ ਕਿੱਡੇ ਕਿੱਡੇ ਮੁਲਕ ਨੇ, ਪਰ ਭਾਰਤੀ ਹਾਕਮ ਜਾਂ ਹਿੰਦੂ ਬਹੁ ਗਿਣਤੀ ਨੂੰ ਕੋਈ ਪਰਵਾਹ ਨਹੀਂ ਕਿ ਸਾਡੇ ਜਿਹੜੇ ਭਾਰਤ ਤੋਂ ਗਏ ਹੋਏ ਹਿੰਦੂ ਭਾਈਚਾਰੇ ਦੇ ਲੋਕ ਨੇ, ਜੇ ਅਸੀਂ ਮੁਸਲਮਾਨਾਂ ਦੇ ਉੱਤੇ ਕੋਈ ਵਾਅਦਾ ਕੀਤਾ ਵੀ ਸਾਨੂੰ ਅਰਬ ਮੁਲਕਾਂ ਦੇ ਵਿੱਚ ਜਾਂ ਜਿੱਥੇ ਜਿੱਥੇ ਇਸਲਾਮ ਨੂੰ ਮੰਨਣ ਵਾਲੇ ਹਾਕਮ ਨੇ, ਹਕੂਮਤਾਂ ਨੇ, ਵੀ ਉੱਥੇ ਕੋਈ ਸਮੱਸਿਆ ਆ ਸਕਦੀ ਹੈ, ਇਹ ਤੁੰਨੀ ਜਾਂਦੇ ਆ, ਠੋਕੀ ਜਾਂਦੇ ਆ, ਰਗੜੀ ਜਾਂਦੇ ਆ, ਤੁਹਾਡੇ ਸਾਹਮਣੇ ਆ, ਕੋਈ ਪਰਵਾਹ ਨਹੀਂ ਕਰਦੇ। ਸਾਰੇ ਭਾਰਤ ਵਿੱਚ ਜੋ ਮੁਸਲਮਾਨਾਂ ਦੀ ਦੁਰਗਤੀ ਹੁੰਦੀ ਆ ਆਪਣੇ ਸਾਹਮਣੇ, ਕਦੇ ਪਰਵਾਹ ਕੀਤੀ ਆ? ਪਿੱਛੇ ਜੇ ਹਜ਼ਰਤ ਮੁਹੰਮਦ ਸਾਹਿਬ ਵਾਲੀ ਗੱਲ ਦੇ ਉੱਤੇ ਥੋੜਾ ਬਹੁਤਾ ਇਹਨਾਂ ਨੇ ਇੱਕ ਵਾਰੀ ਗੱਲ ਨੂੰ ਧਿਆਨ ਦਿੱਤਾ, ਪਰ ਹਿਸਾਬ ਕਿਤਾਬ ਅੱਜ ਵੀ ਉੱਥੇ ਹੀ ਹੈ। ਤੇ ਇਹੀ ਹਾਲ ਈਸਾਈਆਂ ਬਾਰੇ ਆ। ਗੋਰਿਆਂ ਦੇ ਬੜੇ ਮੁਲਕ ਨੇ, ਤੇ ਸਾਡੇ ਇੱਥੇ ਪੰਜਾਬ ਦੇ ਵਿੱਚ ਜੇਕਰ ਸਿੱਖ ਇਹ ਕਹਿਣ ਕਿ ਸਾਡੇ ਭਾਈਚਾਰੇ ਦੇ ਹਿੱਤਾਂ ਦਾ ਨੁਕਸਾਨ ਹੁੰਦਾ, ਜਿਹੜਾ ਇੱਥੇ ਦਿਨੋਂ ਦਿਨ ਈਸਾਈ ਬਣਦੇ ਜਾ ਰਹੇ ਨੇ ਸਾਡੇ ਧਰਮ ਦੇ ਲੋਕ, ਤਾਂ ਸਾਨੂੰ ਬੜੀਆਂ ਮੱਤਾਂ ਦਿੱਤੀਆਂ ਜਾਂਦੀਆਂ ਨੇ, ਸਾਨੂੰ ਬੜੇ ਤਾਨੇ ਮਿਹਣੇ ਮਾਰੇ ਜਾਂਦੇ ਆ, ਲਾਹਣਤਾਂ ਪਾਉਣ ਤੱਕ ਜਾਂਦੇ ਆ ਕਿ ਤੁਸੀਂ ਇੰਨੀ ਮਾੜੀ ਸੋਚ ਰੱਖਦੇ ਹੋ, ਕਿਉਂ ਕਹਿੰਦੇ ਹੋ ਕਿ ਜੀ ਤੁਹਾਡੇ ਧਰਮ ਦੇ ਲੋਕ ਆ ਜਿਹੜੇ ਸਿੱਖ ਜਿਹੜੇ ਆ ਸਿੱਖੀ ਛੱਡਦੇ ਆ ਤੇ ਈਸਾਈ ਬਣਦੇ ਆ। ਇਹ ਜੀ ਗੱਲ ਬਣਾ ਕਹੋ, ਕਹਿੰਦੇ ਤੁਸੀਂ ਹੁੰਦੇ ਕੌਣ ਹੋ ਇਹੋ ਜਿਹੀ ਗੱਲ ਕਰਨ ਵਾਲੇ? ਇੰਨਾ ਭੈੜਾ ਤੇ ਮਾੜਾ ਪ੍ਰਤੀਕਿਰਿਆ ਹੁੰਦੀ ਆ ਤੇ ਕਹਿਣ ਵਾਲੀ ਗੱਲ ਹੀ ਨਹੀਂ। ਸਿੱਖਾਂ ਨੂੰ ਤਾਂ ਚੁੱਪ ਕਰਾਉਣ ਵੇਲੇ ਜਿਹੜੇ ਈਸਾਈ ਭਾਈਚਾਰੇ ਦੇ ਜਾਂ ਈਸਾਈਆਂ ਨਾਲ ਹਮਦਰਦੀ ਰੱਖਣ ਵਾਲੇ ਲੋਕ ਆ, ਉਹਨਾਂ ਦੀ ਜ਼ੁਬਾਨ ਬੜੀ ਖੁੱਲਦੀ ਆ। ਪਰ ਸਾਰੇ ਭਾਰਤ ਵਿੱਚ ਜਿਵੇਂ ਈਸਾਈਆਂ ਦਾ ਨਨਸ ਨੇ ਜਿਹੜੀਆਂ ਜਾਂ ਹੋਰ ਨੇ, ਜੋ ਇਹਨਾਂ ਨਾਲ ਜੂਤ ਪਤਾਣ ਹੁੰਦੀ ਆ, ਉਦੋਂ ਇਹ ਦਲ ਫਟ ਜਾਂਦੇ ਆ। ਬਜਰੰਗ ਦਲ ਜਾਂ ਹੋਰ ਹਿੰਦੂ ਕੱਟੜਪੰਥੀ ਜਮਾਤਾਂ ਕੋਈ ਕਸਰ ਛੱਡਦੇ ਆ? ਇੱਥੇ ਜਿਉਂਦੇ ਨੂੰ ਪਰਿਵਾਰ ਸਮੇਤ ਗ੍ਰਾਹਮ ਸਟੇਂਜ ਨੂੰ ਅੱਗ ਲਾ ਕੇ ਸਾੜਿਆ, ਕੀ ਕਰ ਲਿਆ ਕਿਸੇ ਮੁਲਕ ਨੇ ਬਾਹਰਲੇ ਨੇ ਜਾਂ ਕਿਸੇ ਈਸਾਈ ਨੇ? ਉਹਨਾਂ ਉਹ ਹੀਰੋ ਬਣਿਆ ਫਿਰਦਾ ਜਿਹੜਾ ਰਵਿੰਦਰ ਕੁਮਾਰ ਉਦਾਰਾ ਸਿੰਘ ਜਿਹਨੂੰ ਕਹਿੰਦੇ ਹੁੰਦੇ ਸੀ, ਜਿਹਨੇ ਉਹ ਕਾਂਡ ਕੀਤਾ ਸੀ। ਸੋ ਸਾਡੀ ਕੌਮ ਤਾਂ ਬਹੁਤ ਫਰੰਟਾਂ ਤੇ ਘਿਰੀ ਹੋਈ ਹੈ। ਜੇ ਅਸੀਂ ਮੁਸਲਮਾਨਾਂ ਦੇ ਉੱਤੇ ਜ਼ਬਰ ਜ਼ੁਲਮ ਹੋ ਰਿਹਾ ਹੋਵੇ, ਜੇ ਉਦੋਂ ਆਪਦੇ ਜਿਹੜਾ ਸਾਡੀ ਸਿੱਖ ਇਤਿਹਾਸ ਦੀ ਸਾਡੀ ਜਿਹੜੀ ਸਿਧਾਂਤਕ ਪੋਜੀਸ਼ਨ ਆ ਉਹਦੇ ਅਨੁਸਾਰ ਅਸੀਂ ਉਹਦੇ ਹਾਂ ਦਾ ਨਾਅਰਾ ਮਾਰ ਬੈਠੇ ਆ, ਤਾਂ ਸਾਡੇ ਭਾਈਚਾਰੇ ਦੇ ਲੋਕ ਜਦੇ ਹੀ ਲੱਗ ਜਾਂਦੇ ਨੇ ਵਿੱਚੋਂ ਸਾਡਿਓ ਕਿ ਜੀ ਇਹਨਾਂ ਨੇ ਤਾਂ ਆਪਣੇ ਨਾਲ ਆਹ ਕੀਤਾ ਉਹ ਕੀਤਾ, ਜਿਹੜੀਆਂ ਗੜਬੜਾਂ ਕੀਤੀਆਂ ਹੋਈਆਂ ਨੇ ਮੁਸਲਮਾਨਾਂ ਨੇ ਉਹ ਸੁਣਾਉਣ ਲੱਗ ਜਾਂਦੇ ਆ। ਕਸ਼ਮੀਰ ਦੇ ਵਿੱਚ ਇੱਕ ਸਿੱਖ ਬੱਚੀ ਦਾ ਮਸਲਾ, ਉਹ ਅੱਜ ਤੱਕ ਜਦੋਂ ਵੀ ਕਿਤੇ ਗੱਲ ਹੁੰਦੀ ਆ, ਸਾਡੀ ਨੌਜਵਾਨ ਪੀੜ੍ਹੀ ਉੱਤੇ ਸਾਨੂੰ ਘੇਰ ਲੈਂਦੀ ਆ ਕਿ ਜੀ ਇਹਨਾਂ ਨੇ ਸਾਡੇ ਨਾਲ ਉਦੋਂ ਸਹੀ ਨਹੀਂ ਕੀਤਾ, ਚੰਗਾ ਨਹੀਂ ਕੀਤਾ, ਇਹਨਾਂ ਦੇ ਨਾਲ ਜੋ ਹੁੰਦਾ ਠੀਕ ਹੀ ਹੁੰਦਾ। ਸੋ ਜਿਹੜੇ ਹਾਕਮ ਜਮਾਤ ਦੇ ਹੱਲੇ ਨੇ, ਉਹਨਾਂ ਦੇ ਸਾਹਮਣੇ ਤਾਂ ਜੋ ਲੜਨਾ ਸੋ ਲੜਨਾ, ਜੋ ਅੜਨਾ ਸੋ ਅੜਨਾ। ਪਰ ਕੌਮ ਦੇ ਅੰਦਰ ਵੀ ਸਾਡੀ ਰਾਏ ਜਿਹੜੀ ਆ ਉਹ ਇੰਨੀ ਹਰ ਗੱਲ ਤੇ ਵੰਡੀ ਹੋਈ ਆ, ਇੰਨੇ ਜ਼ਿਆਦਾ ਸਾਡੇ 'ਚ ਤਿੱਖੇ ਟਕਰਾਅ ਨੇਗੇ, ਤੇ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ ਉਹਨੂੰ ਜੋ ਕੁਝ ਅਸੀਂ ਦੇ ਰਹੇ ਹਾਂ ਉਹ ਬਹੁਤ ਜ਼ਿਆਦਾ ਉਲਝਾ ਭਰਿਆ ਵਾ, ਬਹੁਤ ਜ਼ਿਆਦਾ ਗੜਬੜਾਂ ਵਾਲਾ।
मैं ਇੱਥੇ ਫੇਰ ਜਿਹੜੀ ਪਿਛਲੇ ਕਈ ਪ੍ਰੋਗਰਾਮਾਂ 'ਚ ਗੱਲ ਕਹਿੰਦਾ ਆ ਰਿਹਾ ਉਹ ਮੈਂ ਫੇਰ ਕਹਿਣਾ ਕਿ ਜੇਕਰ ਆਪਾਂ ਆਪਸ ਵਿੱਚ ਹੀ ਲੜਨਾ ਬੰਦ ਕਰਨਾ ਹੋਵੇ ਨਾ ਤਾਂ ਸਾਨੂੰ ਦੁਸ਼ਮਣ ਨਾਲ ਲੜਨਾ ਚਾਹੀਦਾ। ਜਦੋਂ ਆਪਾਂ ਦੁਸ਼ਮਣ ਨਾਲ ਲੜਦੇ ਆ ਫਿਰ ਸਾਨੂੰ ਆਪਦੇ ਅੰਦਰੂਨੀ ਵਿਤਕਰੇ ਵਿਰੋਧ ਜਥੇਬੰਦਕ ਟਕਰਾਅ ਜਿਹੜੇ ਆ ਉਹ ਆਪਦੇ ਆਪਣੇ ਆਪ ਹੀ ਸਾਨੂੰ ਪਿੱਛੇ ਕਰਨੇ ਪੈਂਦੇ ਆ ਕਿਉਂਕਿ ਸਾਡੇ ਨਾਲ ਫਿਰ ਦੁਸ਼ਮਣ ਨਾਲ ਲੜਨਾ ਹੁੰਦਾ। ਅਸੀਂ 1978 ਤੋਂ ਇਹ ਚੀਜ਼ ਦੇਖੀ ਆ ਕਿ ਸਾਰੀ ਕੌਮ ਜਿਹੜੀ ਸੀ ਖਾਸ ਤੌਰ ਤੇ 1984 ਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ, ਘੱਲੂਘਾਰਾ ਵਾਪਰਦਾ ਜਾਂ ਨਵੰਬਰ 84 ਦਾ ਕਤਲੇਆਮ ਹੁੰਦਾ, ਉਸ ਮੌਕੇ ਪੂਰੀ ਕੌਮ ਜਿਹੜੀ ਸੀ ਇਕਜੁੱਟ ਹੋ ਕੇ ਦੁਸ਼ਮਣ ਨਾਲ ਲੜੀ। ਇਹੋ ਜਿਹਾ ਮਾਹੌਲ ਸਾਨੂੰ ਸਾਡੀ ਕੌਮ ਨੂੰ ਵਾਰਾ ਖਾਂਦਾ ਜਦੋਂ ਆਪਾਂ ਦੁਸ਼ਮਣ ਨਾਲ ਇਕੱਠੇ ਹੋ ਕੇ ਲੜਦੇ ਹਾਂ। ਤੇ ਉਦੋਂ ਫਿਰ ਜਿਹੜੇ ਸਾਡੇ ਆਪਸ ਵਿੱਚ ਹੀ ਟਕਰਾਅ ਨੇ ਜਾਂ ਡਿਫਰੈਂਸਸ ਨੇ ਉਹ ਫਿਰ ਸਾਨੂੰ ਉਸ ਮੌਕੇ ਤੰਗ ਨਹੀਂ ਕਰਦੇ। ਉਦੋਂ ਸਾਰਿਆਂ ਨੂੰ ਹੀ ਪਤਾ ਹੁੰਦਾ ਵੀ ਚਾਹੇ ਕੋਈ ਦਮਦਮੀ ਟਕਸਾਲ ਦੀ ਮਰਿਆਦਾ ਨੂੰ ਮੰਨਦਾ ਹੈ ਤੇ ਚਾਹੇ ਕੋਈ ਅਖੰਡ ਕੀਰਤਨੀ ਜਥੇਵਾਲਾ, ਚਾਹੇ ਕੋਈ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦਾ ਤੇ ਚਾਹੇ ਕੋਈ ਜਿਹੜਾ ਘੋਣ-ਮੋਣ ਹੋ ਕੇ ਮਰਿਆਦਾ ਤੋਂ ਬਿਲਕੁਲ ਦੂਰ ਖੜਾ ਸਿੱਖ ਆ ਵੀ ਗੋਲੀ ਸਾਰਿਆਂ ਨੂੰ ਦੁਸ਼ਮਣ ਨੇ ਇੱਕੋ ਜਿਹੀ ਮਾਰਨੀ। ਉਦੋਂ ਪਤਾ ਹੁੰਦਾ ਕਿ ਗੱਲ 'ਚ ਟਾਇਰ ਪਾਉਣ ਲੱਗਿਆ ਨੇ ਅਗਲਿਆਂ ਨੇ ਆਈਡੀ ਆਧਾਰ ਕਾਰਡ ਨਹੀਂ ਚੈੱਕ ਕਰਨਾ ਹੈਗਾ ਤੇ ਲੜਨਾ ਤੇ ਆਓ ਲੜੀਏ। ਉਦੋਂ ਫਿਰ ਮਾਹੌਲ ਹੋਰ ਹੋਣਾ। ਪਰ ਬਦਕਿਸਮਤੀ ਬਸ ਅੱਜ ਦੀ ਤਰੀਕ ਵਿੱਚ ਸਾਡੇ ਆਲੇ ਦੁਆਲੇ ਜੋ ਵਾਪਰ ਰਿਹਾ ਉਹਦੇ ਤੋਂ ਕੋਈ ਸਿੱਖਿਆ ਕੋਈ ਸੇਧ ਲੈ ਕੇ ਆਪਦੇ ਬਚਾਅ ਦੇ ਸਾਧਨ ਲੱਭਣ ਦੀ ਥਾਂ ਆਪਾਂ ਹੋਰ ਹੀ ਕਥਾ ਕਹਾਣੀਆਂ ਚ ਉਲਝੇ ਫਿਰਦੇ ਆਂ। ਅੱਜ ਸੁਪਰੀਮ ਕੋਰਟ ਦੇ ਜੱਜ ਦੀ ਜਿਹਨੇ ਪਿਛਲੇ ਦਿਨੀ ਜਿਹੜਾ ਨੂਪਰ ਸ਼ਰਮਾ ਨੇ ਇੱਥੇ ਮਾਹੌਲ ਖਰਾਬ ਕਰਤਾ ਸਾਰੇ ਭਾਰਤ ਦੇ ਵਿੱਚ, ਸਾਰੇ ਵਿਦੇਸ਼ਾਂ ਦੇ ਵਿੱਚ ਮੁਸਲਮਾਨ ਭਾਈਚਾਰੇ ਨੂੰ ਭੜਕਾਤਾ ਤੇ ਹੁਣ ਹਰੇਕ ਘਟਨਾਕ੍ਰਮ ਇਸ ਤਰੀਕੇ ਨਾਲ ਵਾਪਰ ਰਿਹਾ ਜਿਹਦਾ ਮਨੁੱਖਤਾ ਲਈ ਇਨਸਾਨੀਅਤ ਲਈ ਖਤਰਾ ਹੀ ਖਤਰਾ। ਜਦੋਂ ਅਫਗਾਨਿਸਤਾਨ ਦੇ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ ਵਿੱਚ ਅਟੈਕ ਹੋਇਆ, ਹਮਲਾ ਹੋਇਆ, ਸਾਡੇ ਭਾਈਚਾਰੇ ਨੂੰ ਸਾਡੀ ਕੌਮ ਨੂੰ ਬਹੁਤ ਵੱਡਾ ਦਰਦ ਮਿਲਿਆ। ਅਸੀਂ ਉਦੋਂ ਵੀ ਕਿਹਾ ਸੀਗਾ ਵੀ ਇਹ ਹੋ ਹੀ ਨਹੀਂ ਸਕਦਾ ਹੈਗਾ ਕਿ ਕੋਈ ਇਹ ਕਵੇ ਕਿ ਮੈਂ ਤਾਂ ਗੁਰਦੁਆਰੇ ਤੇ ਹਮਲਾ ਕੀਤਾ ਕਿਉਂਕਿ ਨੂਪਰ ਸ਼ਰਮਾ ਹਿੰਦੂ ਔਰਤ ਵਾ ਜਿਹੜੀ ਉਹਨੇ ਪੈਗੰਬਰ ਹਜ਼ਰਤ ਮੁਹੰਮਦ ਦੀ ਸ਼ਾਨ ਦੇ ਖਿਲਾਫ ਗਲਤ ਗੱਲ ਕੀਤੀ। ਤੇ ਅੱਜ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ, ਬਾਕੀਆਂ ਨੂੰ ਕਦੇ ਨਾ ਕਦੇ ਪਤਾ ਲੱਗ ਜਾਊਗਾ ਕਿ ਉਹ ਭਾਰਤੀ ਖੁਫੀਆ ਏਜੰਸੀਆਂ ਦਾ ਕਿਵੇਂ ਪ੍ਰੋਜੈਕਟ ਸੀਗਾ। ਹਰ ਮੁਲਕ ਦੇ ਵਿੱਚ ਇਹੋ ਜਿਹੇ ਅੰਡਰ ਕਵਰ ਆਪਰੇਸ਼ਨ ਚੱਲਦੇ ਰਹਿੰਦੇ ਨੇ। ਇੱਥੇ ਭਾਰਤ ਵਿੱਚ ਤਾਂ ਆਮ ਨੇ ਕਿ ਸਾਡੀ ਕੌਮ ਦਾ ਤਾਂ ਬੜਾ ਹੀ ਬੁਰਾ ਹਾਲ ਆ। ਤੁਹਾਡੇ ਸਾਹਮਣੇ ਆ ਕੱਲ ਲਸ਼ਕਰ ਏ ਤੈਯਬਾ ਦਾ ਕੋਈ ਬੰਦਾ ਫੜਿਆ, ਲਸ਼ਕਰ ਏ ਤੈਯਬਾ ਦਾ, ਤੇ ਉਹ ਜਿਹੜਾ ਲਸ਼ਕਰ ਏ ਤੈਯਬਾ ਦਾ ਬੰਦਾ ਫੜਿਆ ਮੋਸਟ ਵਾਂਟਡ ਕਮਾਂਡਰ, ਉਹਦਾ ਜਿਹੜਾ ਸਾਰਾ ਹਿਸਾਬ ਕਿਤਾਬ ਆ ਜਦੋਂ ਅੱਜ ਮੀਡੀਆ 'ਚ ਨੰਗਾ ਹੋਇਆ, ਪਿੰਡ ਦੇ ਲੋਕਾਂ ਨੇ ਫੜ ਲਿਆ ਉਹਨੂੰ ਜਿੱਥੇ ਉਹ ਗਏ ਸੀ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ। ਤੇ ਇਹ ਜਿਹੜਾ ਲਸ਼ਕਰ ਏ ਤੈਯਬਾ ਵਾਲਾ ਬੰਦਾ ਫੜਿਆ ਨਾ, ਉਹਦਾ ਹੁਣ ਸਾਰੇ ਪਾਸੇ ਇਹ ਮਸਲਾ ਬਣਿਆ ਹੋਇਆ ਵਾ ਵੀ ਉਹ ਤਾਂ ਭਾਰਤੀ ਜਨਤਾ ਪਾਰਟੀ ਦਾ ਲੀਡਰ। ਹੁਣ ਭਾਰਤੀ ਜਨਤਾ ਪਾਰਟੀ ਦੇ ਇਸ ਬੰਦੇ ਨੇ ਫੈਜ਼ਲ ਅਹਿਮਦ ਡਾਰ ਨੇ ਇਹਨੂੰ ਟਕਸਾਨ ਪਿੰਡ ਚੋਂ ਗ੍ਰਿਫਤਾਰ ਕੀਤਾ। ਉਹ ਬੜੀਆਂ ਵਾਰਦਾਤਾਂ 'ਚ ਸ਼ਾਮਲ ਆ ਤੇ ਉਹ ਕਹਿੰਦੇ ਜੀ ਲਸ਼ਕਰ ਏ ਤੈਯਬਾ ਦਾ ਬੰਦਾ। ਹੁਣ ਭਾਜਪਾ ਦਾ ਬੰਦਾ ਲਸ਼ਕਰ ਏ ਤੈਯਬਾ ਦਾ ਬੰਦਾ ਕਿਵੇਂ ਹੋ ਸਕਦਾ? ਇਹ ਉਵੇਂ ਹੀ ਆ ਜਿਵੇਂ ਪੰਜਾਬ ਪੁਲਿਸ ਦੇ ਬਹੁਤ ਸਾਰੇ ਜਿਹੜੇ ਕੈਟ ਸੀ, ਟਾਊਟ ਸੀ, ਉਹਨਾਂ ਨੇ ਖਾੜਕੂ ਬਣ ਕੇ ਖਾੜਕੂਆਂ ਵਰਗੇ ਪਹਿਰਾਵੇ 'ਚ ਵਾਰਦਾਤਾਂ ਪੰਜਾਬ 'ਚ ਕੀਤੀਆਂ ਜਿਹਦੇ ਨਾਲ ਸਿੱਖ ਸੰਘਰਸ਼ ਨੂੰ ਨੁਕਸਾਨ ਹੋਇਆ। ਉਵੇਂ ਭਾਜਪਾ ਨੇ, RSS ਨੇ, ਹਿੰਦੂ ਕੱਟੜਪੰਥੀਆਂ ਨੇ ਏਦਾਂ ਆਪਦੇ ਬੰਦੇ ਆ ਜਿਹੜੇ ਕਸ਼ਮੀਰ ਦੀ ਖਾੜਕੂ ਲਹਿਰ 'ਚ ਵਾੜੇ ਹੋਏ ਨੇ, ਜਿਹੜੇ ਉੱਥੇ ਉਸ ਤਰੀਕੇ ਨਾਲ ਕੰਮ ਕਰਦੇ ਆ ਜਿਹਦੇ ਨਾਲ ਸੰਘਰਸ਼ ਦਾ ਨੁਕਸਾਨ ਹੋਵੇ, ਉਹਨਾਂ ਦੇ ਕਸ਼ਮੀਰੀਆਂ ਦੇ ਲੋਕ ਖਿਲਾਫ ਹੋ ਜਾਣ ਤੇ ਭਾਜਪਾ ਨੂੰ ਉਹਦਾ ਫਾਇਦਾ ਹੋਵੇ। ਕਿਵੇਂ ਫਾਇਦਾ ਹੋਵੇ? ਜਿਵੇਂ ਜੈਪੁਰ ਦੇ ਵਿੱਚ ਨਹੀਂ ਹੋਇਆ ਬਈ, ਉੱਥੇ ਉਦੈਪੁਰ ਦੇ ਵਿੱਚ ਖਬਰ ਪਹਿਲਾਂ ਇਹ ਆਈ ਕਿ ਜਿਸ ਬੰਦੇ ਨੇ ਨੂਪਰ ਸ਼ਰਮਾ ਜਿਹੜੀ ਹੈ ਜਿਹਨੇ ਮਾੜਾ ਬੋਲਿਆ ਪੈਗੰਬਰ ਸਾਹਿਬ ਦੀ ਸ਼ਾਨ ਦੇ ਖਿਲਾਫ, ਉਹਦੇ ਹੱਕ ਵਿੱਚ ਕਿਸੇ ਨੇ ਪੋਸਟ ਲਿਖੀ ਸੋਸ਼ਲ ਮੀਡੀਆ ਤੇ, ਦਰਜੀ ਸੀ ਜਾਂ ਕੋਈ ਹਿੰਦੂ ਸੀ, ਉਹਨੂੰ ਮਾਰਨ ਵਾਲੇ ਦੋ ਬੰਦੇ ਆ ਉਹ ਵੀਡੀਓ ਬਣਾ ਕੇ ਪਾਉਂਦੇ ਆ ਕਿ ਅਸੀਂ ਇਹਨੂੰ ਮਾਰਤਾ। ਹੁਣ ਉਹ ਗੱਲ ਬਣ ਗਈ ਕਿ ਦੋ ਮੁਸਲਮਾਨਾਂ ਨੇ ਇੱਕ ਹਿੰਦੂ ਨੂੰ ਮਾਰ ਦਿੱਤਾ ਔਰ ਇਹਦਾ ਲਾਹਾ ਲੈਣ ਲਈ ਹਿੰਦੂ ਕੱਟੜਪੰਥੀਆਂ ਨੇ ਬੜਾ ਆਰਾਮ ਰੌਲਾ ਪਾਇਆ, ਰੈਲੀਆਂ, ਮੁਜ਼ਾਹਰੇ, ਧਰਨਿਆਂ ਦੀ ਹਨੇਰੀ ਲਿਆਤੀ। ਪਰ ਗੱਲ ਕੀ ਨਿਕਲੀ ਕਿ ਜਿਹੜੇ ਉਹ ਕਤਲ ਕਰਨ ਵਾਲੇ ਦੋਨੇ ਮੁਸਲਮਾਨ ਨੇ ਉਹ ਤਾਂ ਬੀਜੇਪੀ ਨਾਲ ਚੱਲਦੇ ਨੇ, ਬੀਜੇਪੀ ਦੇ ਬੰਦੇ ਆ।
ਹੁਣ ਬੀਜੇਪੀ ਨੇ ਆਪਦੇ ਬੰਦਿਆਂ ਤੋਂ ਇੱਕ ਹਿੰਦੂ ਨੂੰ ਕਤਲ ਕਰਾ ਕੇ ਅਸਲ ਵਿੱਚ ਚਾਹਿਆ ਇਹ ਆ ਕਿ ਸਾਰਾ ਹਿੰਦੂ ਜਿਹੜਾ ਤਵਾ ਹਿੰਦੂ ਕੱਟੜਵਾਦ ਆ ਉਹਦਾ ਹਲਾਰਾ ਮਿਲੇ, ਉਭਾਰ ਮਿਲੇ, ਤੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੀ ਜਿਹੜੀ ਲਹਿਰ ਆ ਉਹ ਹੋਰ ਬੁਲੰਦ ਹੋਵੇ। ਜਿਵੇਂ ਬੀਜੇਪੀ ਵਾਲਿਆਂ ਨੇ ਆ ਜਿਹੜਾ ਜੰਮੂ ਕਸ਼ਮੀਰ 'ਚ 83 'ਚ ਬੰਦਾ ਫੜਿਆ ਇਹਨਾਂ ਦਾ, ਉਹਨੇ ਉਹ ਕਰਤੂਤਾਂ ਕਰਨੀਆਂ ਕਰਾਉਣੀਆਂ ਨੇ ਜਿਹਦੇ ਨਾਲ ਲੋਕਾਂ ਦੇ ਵਿੱਚ ਭਾਰਤ ਜਾਂ ਬੀਜੇਪੀ ਦੇ ਪ੍ਰਤੀ ਹਮਦਰਦੀ ਜਿਹੜੀ ਆ ਉਹ ਵਧੇ ਤੇ ਲੋਕਾਂ ਦੇ ਵਿੱਚ ਕਸ਼ਮੀਰੀ ਆਜ਼ਾਦੀ ਲਹਿਰ ਦੇ ਖਿਲਾਫ ਮਾਹੌਲ ਤਿਆਰ ਹੋਵੇ। ਇਹ ਇਸ ਤਰੀਕੇ ਦੀਆਂ ਖੇਡਾਂ ਅਜੀਤ ਡੋਭਾਲ ਜਿਹੜਾ ਐਨਐਸਏ ਦਾ ਹੈੱਡ ਵਾ ਉਹ ਇਹੋ ਜਿਹੀਆਂ ਗੱਲਾਂ ਲਈ ਪੂਰਾ ਬਦਨਾਮ ਆ। ਆਪਰੇਸ਼ਨ ਬਲੈਕ ਥੰਡਰ ਭੁੱਲੇ ਨਹੀਂ ਹੋਏ ਆਪਣੇ ਭਾਈਚਾਰੇ ਦੇ ਲੋਕ। ਪੰਜਾਬ ਦੇ ਵਿੱਚ ਇਦਾਂ ਦੇ ਆਪਰੇਸ਼ਨ ਆਮ ਚੱਲੇ ਹੋਏ, ਆਮ ਚੱਲ ਅੱਜ ਵੀ। ਔਰ ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਕਿਸੇ ਮੁਸਲਮਾਨਾਂ ਦੇ ਵਿੱਚ ਬੀਜੇਪੀ ਦੇ ਬੰਦੇ ਦੀ ਗੱਲ ਆਉਂਦੀ ਆ ਉਹ ਖਬਰ ਲੱਗਦੀ ਆ। ਅੱਜ ਅਖਬਾਰਾਂ 'ਚ ਖਬਰਾਂ ਲੱਗੀਆਂ ਨੇ ਕਿ ਜਿਹੜਾ ਲਸ਼ਕਰੇ ਤੈਅਬਾ ਦਾ ਇਹ ਮੁਸਲਮਾਨ ਫੜਿਆ ਕਿ ਉਹ ਤਾਂ ਬੀਜੇਪੀ ਨਾਲ ਚੱਲਦਾ ਸੀ। ਕੱਲ ਖਬਰਾਂ ਲੱਗੀਆਂ ਸੀ ਕਿ ਜਿਨ੍ਹਾਂ ਬੰਦਿਆਂ ਨੇ ਮੁਸਲਮਾਨਾਂ ਨੇ ਹਿੰਦੂ ਦਰਜੀ ਨੂੰ ਉਦੈਪੁਰ 'ਚ ਮਾਰਿਆ ਉਹ ਤਾਂ ਬੀਜੇਪੀ ਦੇ ਬੰਦੇ ਆ। ਇਹ ਖਬਰ ਵਾ। ਪਰ ਸਿੱਖਾਂ 'ਚ ਜਦੋਂ ਕੋਈ ਬੀਜੇਪੀ ਦਾ ਆਰਐਸਐਸ ਦਾ ਬੰਦਾ ਹੁੰਦਾ ਜਿਹੜਾ ਇੱਥੇ ਬਹਿ ਕੇ ਉਹਨਾਂ ਦੇ ਹਿੱਤ ਪੂਰੇ ਬੀਜੇਪੀ ਆਰਐਸਐਸ ਦੇ ਤੇ ਪੰਜਾਬ ਦੇ ਜਾਂ ਪੰਥ ਦੇ ਖਿਲਾਫ ਚੱਲੇ, ਉਹ ਕੋਈ ਖਬਰ ਵੀ ਨਹੀਂ ਹੁੰਦੀ। ਇੱਥੇ ਇਹ ਗੱਲ ਇੰਨੀ ਆਮ ਹੋ ਚੁੱਕੀ ਆ ਕਿ ਸਾਨੂੰ ਉਹ ਕੋਈ ਲੱਗਦਾ ਹੀ ਨਹੀਂ ਹੈਗਾ ਵੀ ਇਹ ਕੋਈ ਵੱਡੀ ਗੱਲ ਆ। ਕਹਿੰਦੇ ਇੱਥੇ ਤਾਂ ਆਮ ਤੁਰੇ ਫਿਰਦੇ ਆ, ਬਥੇਰੇ ਬੀਜੇਪੀ 'ਚ ਤੁਰੇ ਫਿਰਦੇ ਆ। ਕਿਸਾਨ ਸੰਘਰਸ਼ ਤੋਂ ਬਾਅਦ ਜਿਹੜੇ ਬਹੁਤ ਵੱਡੀ ਗਿਣਤੀ ਵਿੱਚ ਅੱਡ-ਅੱਡ ਤਰ੍ਹਾਂ ਦੇ ਪਿਛੋਕੜਾਂ ਵਾਲੇ, ਅੱਡ-ਅੱਡ ਪਛਾਣਾਂ ਵਾਲੇ, ਕਿਉਂਕਿ ਕੋਈ ਮਾਸਟਰ, ਕੋਈ ਡਾਕਟਰ, ਕੋਈ ਸਾਧ ਸੰਤ, ਕੋਈ ਕੁਛ ਬਣ ਕੇ ਇੱਥੇ ਸਰਗਰਮ ਸੀਗਾ, ਉਹ ਬੀਜੇਪੀ 'ਚ ਗਏ ਆ। ਦਸੰਬਰ ਪਿਛਲੇ ਮਹੀਨੇ ਦਾ ਜਿਹੜਾ ਪਿਛਲੇ ਸਾਲ ਦਾ ਦਸੰਬਰ 21, ਜਨਵਰੀ 22 ਜਾਂ ਹੁਣ ਤੱਕ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਉਹ ਬੀਜੇਪੀ ਜੁਆਇਨ ਕਰ ਗਏ। ਜਿਹੜੇ ਬੀਜੇਪੀ ਸਿੱਖਾਂ 'ਚੋਂ ਜੁਆਇਨ ਕਰਕੇ ਗਏ ਨੇ ਇਹ ਅੱਜ ਰਾਤੋਂ ਰਾਤ ਤਾਂ ਬੀਜੇਪੀ ਦੀਆਂ ਨੀਤੀਆਂ ਨਾਲ ਸਹਿਮਤ ਹੋਏ ਨਹੀਂ ਹੋਣੇ। ਇਹਨਾਂ 'ਚੋਂ ਕੋਈ 5 ਸਾਲ ਦਾ, ਕੋਈ 10 ਸਾਲ ਦਾ, ਕੋਈ 15 ਸਾਲ ਦਾ, ਕੋਈ 20 ਸਾਲ ਦਾ, ਕੋਈ 30 ਸਾਲ ਦਾ ਬੀਜੇਪੀ ਲਈ ਕੰਮ ਕਰ ਰਿਹਾ ਸਿੱਖਾਂ 'ਚ ਬੈਠ ਕੇ। ਇਹ ਉਹਨਾਂ ਦੇ ਏਜੰਟ ਸੀ ਤੇ ਇਹਨਾਂ ਨੇ ਲੰਮਾ ਅਰਸਾ ਸਿੱਖ ਕੌਮ ਦਾ ਨੁਕਸਾਨ ਕੀਤਾ। ਉਹ ਸਿੱਖ ਹਿੱਤਾਂ ਦੇ ਉਲਟ ਚੱਲੇ ਹੋਣਗੇ ਤੇ ਅੱਜ ਉਹ ਬੀਜੇਪੀ 'ਚ ਸਿੱਧੇ ਚਲੇ ਗਏ। ਲੋਕਾਂ ਨੂੰ ਕੁਝ ਲੱਗਿਆ ਹੀ ਨਹੀਂ। ਉਹ ਕਹਿੰਦੇ ਠੀਕ ਆ, ਤੁਸੀਂ ਪਹਿਲਾਂ ਵੀ ਤਾਂ ਇਹੀ ਕੁਝ ਕਰਦੇ ਸੀ। ਬਹੁਤ ਜ਼ਿਆਦਾ ਲੋਕ ਨੇ ਜਿਹੜੇ ਧਾਰਮਿਕ ਅਤੇ ਸਿਆਸੀ ਖੇਤਰ ਵਿੱਚ, ਸਮਾਜਿਕ ਖੇਤਰ ਵਿੱਚ ਵਿਚਰਦੇ ਸੀ ਜਾਂ ਵਿਚਰਦੇ ਨੇ, ਜਿਹੜੇ ਬਿਲਕੁਲ ਉਸੇ ਤਰ੍ਹਾਂ ਦੀ ਬੋਲੀ ਸ਼ੈਲੀ 'ਚ ਸਿੱਖੀ ਅਤੇ ਸਿੱਖਾਂ ਬਾਰੇ ਗੱਲ ਕਰਦੇ ਆ ਜਿਹੜੀ ਬੋਲੀ ਸ਼ੈਲੀ ਆਰਐਸਐਸ ਜਾਂ ਭਾਜਪਾ ਨੂੰ ਪਸੰਦ ਹੋ। ਵੀ ਸਿੱਖ ਹਿੰਦੂ ਹੀ ਨੇ, ਸਿੱਖੀ ਕੋਈ ਵੱਖਰਾ ਥੋੜੀ ਹੈਗੀ ਆ ਧਰਮ ਜੀ, ਫੇਰ ਕੀ ਹੋ ਗਿਆ ਜੀ, ਸਿੱਖ ਤਾਂ ਲਵ ਕੁਸ਼ ਦੀ ਔਲਾਦ ਹੀ ਨੇ। ਇਹੋ ਜਿਹੀਆਂ ਗੱਲਾਂ ਕਰਨ ਕਰਾਉਣ ਵਾਲੇ, ਇਦਾਂ ਦੇ ਧਾਰਮਿਕ ਜਾਂ ਇਹੋ ਜਿਹੀਆਂ ਸੋਚਾਂ ਵਾਲੇ ਲੋਕ ਜਿਹੜੇ ਆ ਪਹਿਲਾਂ ਸਿੱਖ ਬਣੇ ਰਹਿੰਦੇ ਆ, ਫਿਰ ਹੌਲੀ ਕੁ ਦਿਨੇ ਬੀਜੇਪੀ 'ਚ ਜਾ ਵੜਦੇ ਆ। ਸੋ ਸਿੱਖਾਂ ਵਿੱਚ ਤਾਂ ਕੋਈ ਇਹ ਖਬਰ ਵੀ ਨਹੀਂ ਮੰਨੀ ਜਾਂਦੀ ਕਿ ਇਹ ਬੰਦਾ ਦੁਸ਼ਮਣ ਦਾ ਏਜੰਟ ਸੀ। ਹਾਂ, ਮੁਸਲਮਾਨਾਂ 'ਚ ਜ਼ਰੂਰ ਰੌਲਾ ਪੈਂਦਾ ਕਿਉਂਕਿ ਉਧਰ ਕਰਤੂਤ ਵੱਡੀ ਕਰ ਬੈਠਦੇ ਆ। ਉਧਰ ਆ ਜਿਹੜਾ ਹੁਣ ਲਸ਼ਕਰੇ ਤੈਅਬਾ 'ਚ ਬਣਿਆ ਫਿਰਦਾ ਸੀ ਜਾਂ ਜਿਹਨੇ ਇੱਕ ਹਿੰਦੂ ਵੱਢਦਾ 2 ਜਣਿਆਂ ਨੇ, ਉੱਥੇ ਫਿਰ ਗੱਲ ਥੋੜੀ ਜਿਹੀ ਜ਼ਿਆਦਾ ਤੱਤੀ ਜਿਹੀ ਹੋ ਜਾਂਦੀ ਆ। ਲੋਕਾਂ ਨੂੰ ਗੱਲ ਜ਼ਿਆਦਾ ਲੱਗਦੀ ਆ ਵੀ ਇਹ ਤਾਂ ਬੜੇ ਮਾੜੇ ਆ। ਹੁਣ ਜੇ ਬੀਜੇਪੀ ਨੇ ਇਹ ਚਲੋ ਇੱਕ ਲਸ਼ਕਰੇ ਤੈਅਬਾ ਵਾਲਾ ਫੜਿਆ ਗਿਆ ਤਾਂ ਕੱਲਾ ਇਹ ਤਾਂ ਹੋਣਾ ਨਹੀਂ। ਹੋ ਸਕਦਾ ਉੱਥੇ 5-7 ਹਜ਼ਾਰ ਇਹੋ ਜਿਹਾ ਬੰਦਾ ਇਹਨਾਂ ਨੇ ਛੱਡਿਆ ਹੋਵੇ ਜਿਹੜਾ ਇਸ ਵੇਲੇ ਕਸ਼ਮੀਰੀ ਮੂਵਮੈਂਟ ਦੇ ਵਿੱਚ ਹਥਿਆਰ ਫੜ ਕੇ ਉੱਥੇ ਉਹ ਏਜੰਡਾ ਲਾਗੂ ਕਰ ਰਿਹਾ ਹੋਵੇ ਜਿਹੜਾ ਬੀਜੇਪੀ ਨੂੰ ਪ੍ਰਵਾਨ ਆ, ਜਿਹੜਾ ਲਸ਼ਕਰੇ ਤੈਅਬਾ ਦਾ ਨੁਕਸਾਨ ਕਰਦਾ ਜਾਂ ਕਸ਼ਮੀਰੀ ਮੂਵਮੈਂਟ ਦਾ ਨੁਕਸਾਨ ਕਰਦਾ। ਇਵੇਂ ਹੀ ਜਿਹੜੇ ਆ 2 ਜਣੇ ਉਦੈਪੁਰ ਦੇ ਵਿੱਚ ਹਿੰਦੂ ਦਰਜੀ ਦਾ ਕਤਲ ਕਰਨ ਤੋਂ ਬਾਅਦ ਬੀਜੇਪੀ ਦੇ ਹਿੰਦੂ ਦੇ ਹਿੱਤ ਵਿੱਚ ਇੱਕ ਤਰੀਕੇ ਨਾਲ ਕੰਮ ਕਰਦੇ ਆ ਕਿਉਂਕਿ ਉਹਨਾਂ ਦਾ ਉਭਾਰ ਹੋਵੇ ਤੇ ਉਹਨਾਂ ਬੀਜੇਪੀ ਦੇ ਸਿਆਸੀ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਲੋਕ ਵੋਟਾਂ ਨਾ ਪਾਉਣ। ਤੇ ਇਹ ਜਿਹੜਾ ਮਾਹੌਲ ਤਿਆਰ ਕਰਨ ਲਈ ਮੁਸਲਮਾਨ ਵਰਤੇ ਗਏ ਨੇ, ਜਿਵੇਂ ਦੇ ਜਿਹੜੇ ਹੁਣ ਫੜੇ ਵੀ ਗਏ ਨੇ, ਇਦਾਂ ਦੇ ਸਾਰੇ ਭਾਰਤ ਵਿੱਚ ਪਤਾ ਨਹੀਂ ਹੋਰ ਕਿੰਨੇ ਕੁ ਉਹਨਾਂ ਨੇ ਆਪਦੇ ਏਜੰਟ ਬੀਜੇਪੀ ਨੇ ਤਿਆਰ ਕੀਤੇ ਹੋਣਗੇ। ਤੇ ਜਿੱਥੋਂ ਤੱਕ ਗੱਲ ਆ ਨੁਪੁਰ ਸ਼ਰਮਾ ਵਾਲੀ ਗੱਲ ਦੀ, ਉਸ ਨੁਪੁਰ ਸ਼ਰਮਾ ਜਿਹੜੀ ਭਾਜਪਾ ਦੀ ਬੁਲਾਰੀ ਆ, ਜਦੋਂ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਲਾਹਣਤਾਂ ਪਾਈਆਂ ਗਈਆਂ ਨੇ ਕਿ ਤੂੰ ਤਾਂ ਸਾਰੇ ਮੁਲਕ ਦੇ ਵਿੱਚ ਲਾਗੂ ਲਾ ਦਿੱਤੇ ਨੇ, ਤੂੰ ਤਾਂ ਏਦਾਂ ਕਰਤਾ, ਕਿੰਨਾ ਕੁਝ ਬੀਜੇਪੀ ਦੇ ਉਸ ਬੁਲਾਰੀ ਦੇ ਖਿਲਾਫ ਬੋਲਿਆ ਗਿਆ। ਤੇ ਕੱਲ ਤੋਂ
ਜਿਹੜਾ ਕੁਝ ਉਹਦੇ ਮਸਲੇ ਉੱਤੇ ਸੁਪਰੀਮ ਕੋਰਟ ਦੇ ਜੱਜ ਨੇ, ਜਿਸ ਜੱਜ ਨੇ ਗੱਲ ਕੀਤੀ ਸੀ ਨਾ, ਉਹਦੇ ਬਾਰੇ ਜੋ ਕੁਝ ਆਖਿਆ ਗਿਆ ਉਹ ਤਾਂ ਤੌਬਾ ਕਰਾ। ਅਖੀਰ ਉਸ ਜੱਜ ਨੂੰ ਵੀ ਮਜਬੂਰ ਹੋ ਕੇ ਇਹ ਗੱਲ ਕਹਿਣੀ ਪਈ ਵੀ ਜਿਹੜੀ ਟਰਾਇਲ ਆ ਤੁਸੀਂ ਤਾਂ ਪਹਿਲਾਂ ਚਲਾਈ ਜਾਂਦੇ ਹੋ ਮੇਰੇ ਤੋਂ ਬਾਹਰ। ਤੇ ਉਹਨੇ ਸੁਪਰੀਮ ਕੋਰਟ ਦੇ ਜੱਜ JV ਪਾਰਦੀਵਾਲਾ ਨੇ ਕਿਹਾ ਵੀ ਸੰਵਿਧਾਨ ਤਹਿਤ ਜੇਕਰ ਕਾਨੂੰਨ ਦੇ ਰਾਜ ਨੂੰ ਕਾਇਮ ਰੱਖਣਾ ਹੈ ਤਾਂ ਡਿਜੀਟਲ ਤੇ ਸੋਸ਼ਲ ਮੀਡੀਆ ਤੇ ਲਗਾਮ ਲਾਜ਼ਮੀ ਖਿੱਚ ਕੇ ਲਾਉਣੀ ਪਊਗੀ, ਕਿਉਂਕਿ ਇਹਨਾਂ ਪਲੇਟਫਾਰਮਾਂ ਉੱਤੇ ਜੱਜਾਂ ਉੱਤੇ ਨਿੱਜੀ ਜਿਹੜੇ ਹਮਲੇ ਨੇ ਉਹ ਕੀਤੇ ਜਾ ਰਹੇ ਨੇ ਤੇ ਜਿਹੜੀ ਲక్ష్మణ ਰੇਖਾ ਵਾ ਉਹਨੂੰ ਲੰਘਿਆ ਜਾ ਰਿਹਾ। ਉਹਨੇ ਕਿਹਾ ਵੀ ਜਿਹੜੀ ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ, ਪੈਗੰਬਰ ਸਾਹਿਬ ਦੇ ਖਿਲਾਫ ਆਈ ਸੁਣਵਾਈ, ਉਹਦੇ ਵਿੱਚ ਨੁਪੁਰ ਸ਼ਰਮਾ ਦੇ ਬਾਰੇ ਜੋ ਗੱਲਾਂ ਕਹੀਆਂ ਉਹ ਅਦਾਲਤੀ ਪ੍ਰਕਿਰਿਆ ਦੇ ਅਨੁਸਾਰ ਜੋ ਸਾਨੂੰ ਕਹਿਣਾ ਬਣਦਾ ਸੀ ਅਸੀਂ ਕਹਿਤਾ। ਪਰ ਇਹ ਜਿਹੜਾ ਸਾਡੇ ਬਾਰੇ ਕਿਹਾ ਜਾ ਰਿਹਾ, ਜਿਵੇਂ ਸਾਨੂੰ ਭੰਡਿਆ ਜਾ ਰਿਹਾ, ਔਰ ਤੁਸੀਂ ਜੇ ਟਿੱਪਣੀਆਂ ਪੜ੍ਹੋ ਨਾ, ਉਹ ਬੰਦਾ ਕਹਿੰਦਾ ਵੀ ਇਹ ਤਾਂ ਬਿਲਕੁਲ ਹੀ ਸਿਰੇ ਹੀ ਲਾਤੀ ਗੱਲ। ਹੁਣ ਜਿਸ ਮੁਲਕ ਦੇ ਜੱਜ ਜਿਹੜੇ ਨੇ ਸੁਪਰੀਮ ਕੋਰਟ ਦੇ, ਉਹ ਚੀਕਾਂ ਮਾਰਦੇ ਹੁਣ ਹਿੰਦੂ ਤਵੀਆਂ ਦੇ ਇਸ ਕੋਣ ਪ੍ਰਚਾਰ ਦੇ ਸਾਹਮਣੇ, ਉੱਥੇ ਸੋਚੋ ਆਮ ਲੋਕਾਂ ਦਾ ਜਾਂ ਆਮ ਸਾਡੇ ਸਿੱਖਾਂ ਦਾ ਕੀ ਬਣੂਗਾ ਜਿੱਥੇ ਸੁਪਰੀਮ ਕੋਰਟ ਦੇ ਜੱਜ ਨੇ। ਪਰ ਸਾਡੇ ਬੰਦੇ ਕਹਿੰਦੇ ਜੀ ਐਡੀ ਕੋਈ ਗੱਲ ਨਹੀਂ, ਹਜੇ ਐਡੀ ਕੋਈ ਗੱਲ ਨਹੀਂ ਹੈ ਜੀ। ਸੁਪਰੀਮ ਕੋਰਟ ਦੇ ਜੱਜ ਨੂੰ, ਸੁਪਰੀਮ ਕੋਰਟ ਨੂੰ ਅਗਲੇ ਭੰਡਣ ਲੱਗੇ ਮਿੰਟ ਲਾਉਂਦੇ ਆ, ਉਹਨੂੰ ਟਾਰਗੇਟ ਕਰਨ ਲੱਗੇ ਮਿੰਟ ਲਾਉਂਦੇ ਆ, ਤੇ ਆਪਣਾ ਬਣੂ ਕੀ। ਆ ਇੱਕ ਰੌਲਾ ਪਿਆ ਹੋਇਆ ਇਹਨਾਂ ਦਿਨਾਂ ਦੇ ਵਿੱਚ ਬਈ ਦਿੱਲੀ ਦੇ ਵਿੱਚ ਇੱਕ ਜਿਹੜਾ ਨੌਜਵਾਨ ਮੁੰਡਾ ਉੱਥੇ ਗ੍ਰਿਫਤਾਰ ਹੋਇਆ, ਉਹਦੇ ਚੱਕਰ ਵਿੱਚ ਹੋਇਆ ਕੀ ਹੈ ਬਈ ਉਹ ਇੱਕ ਵੈਬ ਪੋਰਟਲ ਬਣਾ ਕੇ ਉੱਥੇ ਖਬਰਾਂ ਦੇ ਬਾਰੇ ਪੜਤਾਲ ਕਰਦੇ ਹੁੰਦੇ ਸੀਗੇ। ਦੋ ਜਣੇ ਸੀਗੇ ਉਹਨਾਂ ਨੇ ਜਿਵੇਂ ਵੈਬਸਾਈਟ ਬਣਾਈ ਕਿ ਜਿਹੜੀਆਂ ਖਬਰਾਂ ਗਲਤ ਆਉਂਦੀਆਂ ਨੇ, ਝੂਠੀਆਂ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ ਨੇ, ਉਹਨਾਂ ਬਾਰੇ ਅਸੀਂ ਸੱਚਾਈ ਦੱਸਿਆ ਕਰਾਂਗੇ। ਉਹ ਕਈ ਸਾਲਾਂ ਤੋਂ ਲੋਕਾਂ ਦੇ ਵਿੱਚ ਉਹਨਾਂ ਦਾ ਬੜਾ ਵਕਾਰ ਬਣਿਆ ਹੋਇਆ, ਬੜਾ ਉਹਨਾਂ ਦਾ, ਲੋਕ ਉਹਨਾਂ ਨੂੰ ਚੰਗਾ ਸਮਝਦੇ ਆ ਕਿ ਇਹ ਸੱਚੀ ਗੱਲ ਦੱਸਦੇ। ਹੁਣ ਜਿਹੜੀਆਂ ਬਾਹਲੀਆਂ ਝੂਠੀਆਂ ਖਬਰਾਂ ਲੱਗੀਆਂ ਹੋਣਗੀਆਂ ਉਹ ਤਾਂ ਸੁਭਾਵਿਕ ਗੱਲ ਆ ਜੀ, ਬਹੁ ਗਿਣਤੀ ਜਿਹੜਾ ਹਿੰਦੂ ਧਰਮ ਹੈ ਉਹਦੇ ਲੀਡਰਾਂ ਦੀਆਂ ਹੋਣਗੀਆਂ ਜਾਂ ਉਹਨਾਂ ਦੇ RSS BJP ਦੀਆਂ ਹੋਣਗੀਆਂ। ਸੋ ਬੜੀ ਵਾਰ ਉਹਨਾਂ ਵੈਬ ਪੋਰਟਲਾਂ ਦੇ ਰਾਹੀਂ ਸੱਚੀ ਗੱਲ ਜਦੋਂ ਸਾਹਮਣੇ ਆਉਂਦੀ ਰਹੀ ਤਾਂ ਇਹਨਾਂ ਨੂੰ ਔਖਾ ਲੱਗਦਾ ਰਿਹਾ। ਸੋ ਜਿਹੜਾ ਇਹ ਮੁਹੰਮਦ ਜ਼ੁਬੈਰ ਹੁਣੀ ਸੀ, ਇਹਨਾਂ ਨੇ ਜਦੋਂ ਇਹ ਕੰਮ ਕੀਤਾ ਤਾਂ ਹਿੰਦੂ ਹਿੱਤ ਨੂੰ ਜਾਂ BJP ਦੇ ਹਿੱਤ ਨੂੰ ਬੜਾ ਭਾਰੀ ਨੁਕਸਾਨ ਹੋਇਆ। ਤਾਂ ਉਹਨਾਂ ਨੇ ਬੜੇ ਲੰਮੇ ਅਰਸੇ ਤੋਂ ਇਹ ਨਿਗਾਹ ਰੱਖੀ ਹੋਈ ਸੀ ਵੀ ਇਹਨੂੰ ਕਦੇ ਨਾ ਕਦੇ ਟੰਗਣਾ। ਹੁਣ ਤੁਸੀਂ ਕਮਾਲ ਦੀ ਗੱਲ ਹੈ ਕਿ ਜਿਹੜਾ ਮੁਹੰਮਦ ਜ਼ੁਬੈਰ ਆ ਉਹਨੂੰ ਤਾਂ ਜੇਲ੍ਹ ਯਾਤਰਾ ਕਰਵਾ ਰਿਹਾ ਇਹ ਸਿਸਟਮ, ਤੇ ਜਿਹੜੀ ਨੁਪੁਰ ਸ਼ਰਮਾ ਉਹਦੇ ਉੱਤੇ ਉਹਨਾਂ ਹੀ ਧਰਾਵਾਂ 'ਚ ਕੇਸ ਆ, ਉਹ ਮੋਜਾ ਲੁੱਟਦੀ ਫਿਰਦੀ ਹੈ। ਤੇ ਆਲਟ ਨਿਊਜ਼ ਪੋਰਟਲ ਦਾ ਜਿਹੜਾ ਬਾਨੀ ਸੀ ਇਹ ਪੱਤਰਕਾਰ ਮੁਹੰਮਦ ਜ਼ੁਬੈਰ, ਜਿਹਦੇ ਨਾਂ ਤੋਂ ਹੀ ਪਤਾ ਕਿ ਉਹ ਮੁਸਲਮਾਨ, ਉਹਦਾ ਮੁਸਲਮਾਨ ਹੋਣਾ ਹੀ ਦੋਸ਼ ਆ। ਤੇ ਉਹਦੇ ਉੱਤੇ 4-5 ਸਾਲ ਪੁਰਾਣੀ ਕਿਸੇ ਪੋਸਟ ਦੇ ਬਹਾਨੇ ਕਿਹਨੇ ਟਵੀਟ ਕੀਤਾ ਸੀ ਜੀ ਇੱਕ ਗਲਤ, ਉਹਦੇ ਬਹਾਨੇ ਉਹਨੂੰ ਐਡਾ ਵੱਡਾ ਖਤਰਨਾਕ ਮੰਨ ਕੇ ਉਹਦੇ ਨਾਲ ਉਹਨੂੰ ਕੀਤਾ ਜਾ ਰਿਹਾ ਤੰਗ ਪਰੇਸ਼ਾਨ। ਹੁਣ ਕਹਿੰਦੇ ਉਹਦੇ ਬੈਂਕ ਖਾਤੇ ਕਿਤੇ ਜੀ ਇਹ ਕਿਸੇ ਬਾਹਰਲੀ ਜਿਹੜੀ ਹੈਗੀ ਅੰਤਰਰਾਸ਼ਟਰੀ ਪੱਧਰ ਦੀ ਕੋਈ ਸਾਜ਼ਿਸ਼ ਨਾ ਹੋਵੇ। ਔਰ ਸਾਰੇ ਭਾਰਤ ਦੇ ਵਿੱਚ ਇਸ ਵੇਲੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ ਉਹ ਲੋਕ ਕਲਪ ਰਹੇ ਨੇ, ਪਿੱਟ ਰਹੇ ਨੇ ਕਿ ਇਹ ਜਿਹੜਾ ਜ਼ੁਬੈਰ ਆ ਇਹਦੇ ਨਾਲ ਮਾੜਾ ਹੋ ਰਿਹਾ, ਇਹ ਨਹੀਂ ਹੋਣਾ ਚਾਹੀਦਾ। ਇੱਥੋਂ ਤੱਕ ਕਿ ਜਿਹੜਾ ਐਡੀਟਰਸ ਗਿਲਡ ਆਫ ਇੰਡੀਆ ਉਹਨੇ ਵੀ ਇਸ ਗ੍ਰਿਫਤਾਰੀ ਦੇ ਖਿਲਾਫ ਬੋਲਿਆ। ਸੰਯੁਕਤ ਰਾਸ਼ਟਰ ਦੇ ਜਿਹੜੇ ਸਕੱਤਰ ਜਨਰਲ ਨੇ ਐਂਟੋਨੀਓ ਗੁਟਰੇਸ, ਉਹਨਾਂ ਨੇ ਵੀ ਕਿਹਾ ਵੀ ਇਹ ਗਲਤ ਗੱਲ ਆ, ਪਰ ਭਾਰਤੀ ਹਕੂਮਤੀ ਤੰਤਰ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ। ਇੱਕ ਪਾਸੇ ਇਹ ਜ਼ੁਬੈਰ ਨੂੰ ਚੱਕ ਕੇ ਅੰਦਰ ਠੋਕਿਆ, ਦੂਜੇ ਪਾਸੇ ਤੀਸਤਾ ਸੀਤਲਾਵਾੜ ਉਹ ਵੀ ਇਸੇ ਜ਼ੁਲਮ ਦਾ ਸ਼ਿਕਾਰ ਹੋ ਰਹੀ ਹੈ। ਤੇ ਸਾਡੇ ਆਪ ਦੀ ਕੌਮ ਦੇ ਬਹੁਤ ਜ਼ਿਆਦਾ ਲੋਕਾਂ ਦੇ ਜਿਹੜੇ ਟਵਿੱਟਰ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਅਕਾਊਂਟ ਨੇ ਉਹ ਬੰਦ ਕੀਤੇ ਜਾ ਰਹੇ ਨੇ। ਸੋ ਹਿੰਦੂ ਕੱਟੜਵਾਦ ਵੱਲੋਂ ਸਾਡੇ ਲੋਕਾਂ ਦੇ ਆਵਾਜ਼ ਬੰਦ ਕਰਨ ਦੇ ਜਿਹੜੇ ਢੰਗ ਤਰੀਕੇ ਅਪਣਾਏ ਜਾ ਰਹੇ ਨੇ, ਜਿਵੇਂ ਮੇਰਾ ਖੁਦ ਦਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਆ ਫੇਸਬੁੱਕ ਦੇ ਉੱਤੇ, ਉਹ ਹਰ ਦੂਜੇ ਚੌਥੇ ਦਿਨ ਬੰਦ ਕਰ ਦਿੰਦੇ ਆ। ਦਲ ਖਾਲਸਾ ਦੀ ਲੀਡਰਸ਼ਿਪ ਦਾ ਸ਼ਾਇਦ ਹੀ ਕਿਸੇ ਦਾ ਬਚਿਆ ਹੋਵੇ, ਸਾਰਿਆਂ ਦੇ ਬੈਨ ਕਰੀ ਜਾਂਦੇ ਆ। ਤੇ ਜਿਹੜੇ ਰਵੀ ਸਿੰਘ ਕਰਕੇ ਖਾਲਸਾ ਏਡ ਚਲਾਉਣ ਵਾਲੇ ਸਾਡੇ ਸਮਾਜ ਦਾ ਨਾਂ ਉੱਚਾ ਕਰਦੇ ਆ, ਸਾਰੇ ਪਾਸੇ ਲੰਗਰ ਲਾਉਂਦੇ ਆ,
ਉਹਨਾਂ ਦਾ ਵੀ ਇੱਥੇ ਅਕਾਊਂਟ ਬੰਦ ਕਰਤਾ। ਸਿੱਧੂ ਮੂਸੇਵਾਲੇ ਦਾ ਗਾਣਾ ਜਿਵੇਂ ਡਿਲੀਟ ਕੀਤਾ ਸੀ, ਉਵੇਂ ਇੱਥੇ ਇੱਕ ਹੋਰ ਬੱਚੀ ਆ ਗਾਉਂਦੀ ਆ, ਉਹਨੇ ਕੋਈ ਬਾਕੀ ਗੀਤ ਤਾਂ ਜਿਵੇਂ ਚਲੋ ਚਾਲੂ ਆਮ ਲੋਕ ਗਾਉਂਦੇ ਆ ਉਹ ਗਾਉਂਦੀ ਆ, ਪਰ ਉਹਨੇ ਇੱਕ ਗੀਤ ਗਾਇਆ ਬਾਗੀ ਯੋਧੇ, ਜਿਹਦੇ ਵਿੱਚ ਉਹਨੇ ਮੌਜੂਦਾ ਜਿਹੜੇ ਕੌਮੀ ਹਾਲਾਤ ਨੇ ਉਹਦੇ ਬਾਰੇ ਜ਼ਿਕਰ ਕੀਤਾ, ਤਾਂ ਉਹਦੇ ਖਿਲਾਫ ਵੀ ਲੀਗਲ ਕੰਪਲੇਂਟ ਕਰਕੇ ਭਾਰਤ ਵਿੱਚ ਉਹ ਗਾਣਾ YouTube ਤੋਂ ਸੋਨੀ ਮਾਨ ਦਾ ਬੰਦ ਕਰਵਾਤਾ। ਸੋ ਜਿਹੜਾ ਇਹ ਸਾਰਾ ਕੁਝ ਵਾਪਰ ਰਿਹਾ, ਇਹਦੇ ਤੋਂ ਸਾਡੀ ਕੌਮ ਨੂੰ ਚਿੰਤਾ ਹੋਣੀ ਚਾਹੀਦੀ ਆ ਕਿ ਭਾਈ ਇਸ ਮੁਲਕ ਦੇ ਵਿੱਚ ਸਾਡੀ ਸੁਣਵਾਈ ਕੋਈ ਨਹੀਂ ਹੋਣੀ, ਅਸੀਂ ਬਾਕੀ ਕੌਮਾਂ ਦੇ ਨਾਲ ਖੜੇ ਹੋ ਕੇ ਕੋਈ ਪਲੇਟਫਾਰਮ ਬਣਾਈਏ। ਹੁਣ ਸਾਡੇ ਇਸ ਦਾ ਮਸਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਕੁੰਵਰ ਵਿਜੇ ਪ੍ਰਤਾਪ ਵਰਗਾ ਜਿਹੜਾ ਗੈਰ ਸਿੱਖ ਆ, ਉਹ ਤਾਂ ਇੱਥੇ ਅਸੈਂਬਲੀ ਚ ਰੌਲਾ ਪਾਉਂਦਾ ਵੀ ਆਪਾਂ ਇਹਦੇ ਤੇ 10 ਮਿੰਟ ਬਹਿਸ ਹੀ ਕਰ ਲਈਏ, ਕੋਈ ਗੱਲ ਹੀ ਕਰ ਲਈਏ, ਪਰ ਕੋਈ ਸੁਣਵਾਈ ਨਹੀਂ। ਹਾਲਾਂਕਿ ਪੱਗਾਂ ਦਾੜੇ ਵਾਲੇ ਜਿਹੜੇ ਨੇ ਬਥੇਰੇ ਉੱਥੇ ਬੈਠੇ ਨੇ, ਪਰ ਜੇਕਰ ਇਸ ਮੁਲਕ ਦੇ ਵਿੱਚ ਸਿੱਖਾਂ ਦੇ ਇਸ਼ਟ ਦੇ ਮਸਲੇ ਉੱਤੇ ਕੋਈ ਅਸੈਂਬਲੀ ਨਾ ਸੁਣੇ, ਕੋਈ ਪੁਲਿਸ ਪ੍ਰਸ਼ਾਸਨ ਸਾਥ ਨਾ ਦੇਵੇ, ਕੋਈ ਸਿਆਸੀ ਧਿਰ ਸਾਥ ਨਾ ਦੇਵੇ, ਤਾਂ ਸਿੱਖ ਕਿਹੜੇ ਖੂਹ ਚ ਡਿੱਗਣਗੇ? ਸੁਣਵਾਈ ਤਾਂ ਆਪਣੇ ਇਸ਼ਟ ਦੀ ਨਾ ਹੋਵੇ, ਇਸ਼ਟ ਦੇ ਮਸਲੇ ਦੀ ਨਾ ਹੋ ਰਹੀ ਹੋਵੇ, ਤੇ ਆਪਾਂ ਕੀ ਹੈ ਜੀ ਮੁਲਕ ਦੇ ਵਿੱਚ ਆਪਾਂ ਤਾਂ ਮੌਜਾਂ ਲੁੱਟਦੇ ਆ, ਕੋਈ ਇਹੋ ਜਿਹਾ ਚੱਕਰ ਹੀ ਨਹੀਂ। ਸਾਡੇ ਸਾਰਿਆਂ ਦੇ ਲਈ ਇਹ ਸ਼ਰਮ ਨਾਲ ਡੁੱਬ ਕੇ ਮਰ ਜਾਣ ਵਾਲੀ ਗੱਲ ਆ ਕਿ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਇਸ਼ਟ ਨੇ ਤੇ ਉਹਨਾਂ ਦੇ ਮਸਲੇ ਤੇ ਇਨਸਾਫ ਨਹੀਂ ਹੋ ਰਿਹਾ। ਤੇ ਆ ਕੀ ਕੀਤਾ ਕੀ ਹੈ, ਆ ਜਿਹੜੇ 3 ਬੇਅਦਬੀ ਵਾਲੇ ਮਾਮਲੇ ਸੀ, ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸੀ, ਉਹਨਾਂ ਘਟਨਾਵਾਂ ਦੇ ਉੱਤੇ ਜਿਹੜੀਆਂ ਰਿਪੋਰਟਾਂ ਬਣੀਆਂ 5 ਸਿੰਘਾਂ ਨੂੰ ਚੱਕ ਕੇ ਫੜਾਤੀ। ਉਹ 5 ਜਾਣੇ ਗਏ, ਉਹਨਾਂ ਨੂੰ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਉਹਨੇ ਆ ਕਹਿਤਾ ਵੀ ਜਿਹੜੀਆਂ ਬੁਰਜ ਜਵਾਹਰ ਕੇ, ਬਰਗਾੜੀ ਤੇ ਮੱਲ ਕੇ 3 ਪਿੰਡਾਂ 'ਚ ਜਿਹੜੀਆਂ ਬੇਅਦਬੀਆਂ ਹੋਈਆਂ ਸੀ ਨਾ, ਉਹਦਾ ਚਲਾਨ ਆ ਜਿਹੜਾ ਕੋਈ ਜਾਂਚ ਜੂਝ ਰਿਪੋਰਟ ਨਹੀਂ, ਚਲਾਨ ਉਦੋਂ ਬਣਿਆ ਸੀ, ਜਿਹਦੇ ਵਿੱਚ ਪ੍ਰਦੀਪ ਕਲੇਰ, ਹਰਸ਼ ਧੂਰੀ, ਸੰਦੀਪ ਬਰੇਟੇ ਹੋਣੀ ਇਹ ਸਾਰੇ ਭਗੌੜੇ ਕਰ ਦਿੱਤੇ ਹੋਏ ਨੇ, ਤੇ ਉਹ ਬਿੱਟੂ ਮਹਿੰਦਰਪਾਲ ਬਿੱਟੂ ਅੰਦਰ ਉੱਥੇ ਸੋਧਿਆ ਗਿਆ ਸੀ। ਉਹ ਸਾਰੀ ਜਿਹੜੀ ਜਾਂਚ ਆ ਉਹ ਕੱਲੀ ਬਰਗਾੜੀ ਦੇ ਵਿੱਚ ਜਿਹੜਾ ਸਰੂਪ ਦੇ ਅੰਗ ਖਿਲਾਰੇ ਸੀ, ਬੁਰਜ ਜਵਾਹਰ ਕੇ ਚੋਂ ਸਰੂਪ ਚੋਰੀ ਹੋਇਆ ਸੀ, ਤੇ ਮਾਲਕੇ ਚ ਸਰੂਪ ਦੇ ਅੰਗ ਖਿਲਾਰੇ ਸੀ। ਇਹਦੇ ਬਾਰੇ ਜਿਹੜੀ ਜਾਂਚ ਟੀਮ ਆ ਉਹਦੇ ਵਿੱਚ ਹੁਣ ਇਹ ਤਾਂ ਗੱਲ ਸੁਭਾਵਿਕ ਆ ਕਿ ਬਾਦਲ ਹੋਣਾ ਤਾਂ ਕੋਈ ਜ਼ਿਕਰ ਆਉਣਾ ਨਹੀਂ ਸੀ, ਪਰ ਬਾਦਲ ਹੁਣੀ ਐਵੇਂ ਥਾਪੀਆਂ ਮਾਰਦੇ ਫਿਰਦੇ ਆ। ਬਾਦਲ ਦਲ ਦੇ ਆਗੂ ਪੂਰਾ ਰੌਲਾ ਪਾ ਰਿਹਾ ਇਸ ਵੇਲੇ ਕਿ ਦੇਖੋ ਜੀ ਸਾਡਾ ਤਾਂ ਇਹਦੇ ਚ ਕੋਈ ਜ਼ਿਕਰ ਨਹੀਂ। ਉਹ ਭਾਈ ਤੁਸੀਂ ਬੇਅਦਬੀ ਥੋੜੀ ਆਪ ਥੋੜੀ ਫੜ ਕੇ ਬਰਗਾੜੀ ਚ, ਨਾ ਤਾਂ ਬਾਦਲ ਦਲ ਦੇ ਕਿਸੇ ਲੀਡਰ ਨੇ ਜਾਂ ਆਗੂ ਨੇ ਬੁਰਜ ਜਵਾਹਰ ਕੇ ਤੋਂ ਸਰੂਪ ਚੱਕ ਕੇ ਚੋਰੀ ਕੀਤਾ, ਨਾ ਬਰਗਾੜੀ ਦੇ ਵਿੱਚ ਅੰਗ ਖਿਲਾਰੇ ਆ, ਨਾ ਮਲਕੇ ਚ। ਤੁਸੀਂ ਤਾਂ ਇਹ ਕਰਤੂਤ ਕਰਨ ਵਾਲੇ ਡੇਰਾ ਸਰਸਾ ਦੀ ਪੁਸ਼ਤ ਪਨਾਹੀ ਕੀਤੀ ਆ, ਤੁਸੀਂ ਇਹਨਾਂ ਦਾ ਸਾਥ ਸਹਿਯੋਗ ਦਿੱਤਾ, ਤੇ ਬਾਦਲ ਦਲ ਵਾਲਿਆਂ ਨੇ ਇਹ ਹਰ ਸੰਭਵ ਹੀਲਾ ਕੀਤਾ ਕਿ ਸਾਡੀਆਂ 2017 ਦੇ ਵਿੱਚ ਜਿਹੜੀਆਂ ਵੋਟਾਂ ਆਉਣੀਆਂ ਨੇ ਉਦੋਂ ਬਾਦਲ ਦਲ ਨੂੰ ਇਹ ਸਪੋਰਟ ਕਰਨਗੇ, ਤਾਂ ਕਰਕੇ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਇਸ ਮਸਲੇ 'ਚ ਨਹੀਂ ਫਸਾਉਣਾ। ਤੋ ਇਸ ਵੇਲੇ ਪੂਰੀਆਂ ਤਾੜੀਆਂ ਮਾਰ-ਮਾਰ ਕੇ ਬਾਦਲ ਦਲ ਵਾਲੇ ਕਹਿ ਰਹੇ ਨੇ ਬਈ ਦੇਖੋ ਜੀ ਸਾਡਾ ਤਾਂ ਕਿਸੇ ਗੱਲ 'ਚ ਜ਼ਿਕਰ ਨਹੀਂ। ਭਾਈ ਜਦੋਂ ਆਊਗਾ ਤੁਹਾਡਾ ਜ਼ਿਕਰ ਉਹ ਆ ਜਾਊਗਾ ਬਹਿਬਲ ਕਾਂਡ 'ਚ, ਜਿਹੜਾ ਤੁਸੀਂ ਉੱਥੇ ਗੋਲੀਆਂ ਚਲਵਾ ਕੇ, ਡਾਂਗਾ ਚਲਾ ਕੇ, ਫੋਨ ਕਰ ਕਰਕੇ ਲੋਕਾਂ ਨੂੰ, ਪੁਲਿਸ ਵਾਲਿਆਂ ਨੂੰ ਕਿਹਾ ਕਿ ਉੱਥੇ ਪਹੁੰਚੋ। ਤੇ ਪਰ ਚਲੋ ਇਹ ਗੱਲ ਤਾਂ ਜਿਵੇਂ ਇੱਕ ਮਾਮਲਾ ਅੱਜ ਅਖਬਾਰਾਂ 'ਚ ਚਰਚਾ 'ਚ ਹੈ, ਪਰ ਇਹਦੇ ਵਿੱਚ ਆਪਾਂ ਇਹ ਗੱਲ ਸੋਚੋ ਕਿ ਜੇਕਰ ਸਾਡੇ ਇਸ਼ਟ ਦੇ ਮਸਲੇ ਉੱਤੇ ਇਨਸਾਫ ਨਹੀਂ ਮਿਲ ਰਿਹਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਨੀਤ ਨਾਲ ਅਗਲੇ ਦਰਬਾਰ ਸਾਹਿਬ ਤੱਕ ਪਹੁੰਚ ਗਏ, ਤੇ ਆਪਾਂ ਇੱਥੇ ਕਹੀਏ ਜੀ ਸਾਡੀ ਕੋਠੀ ਬੜੀ ਵਧੀਆ, ਸਾਡੀ ਕਾਰ ਬੜੀ ਵਧੀਆ, ਆਹ ਦੇਖੋ ਜੀ ਆਪਾਂ ਮੁੰਡੇ ਦੇ ਵਿਆਹ ਤੇ 15 ਲੱਖ ਲਾਇਆ ਵਾ, ਤਾਂ ਕੁੜੀ ਦੇ ਵਿਆਹ ਤੇ 30 ਲੱਖ ਲਾਇਆ, ਤੇ ਅਸੀਂ ਇਹ ਜਿਹੜੀਆਂ ਐਸ਼ੋ ਇਸ਼ਰਤ ਸ਼ਾਹੀ ਜ਼ਿੰਦਗੀ ਜਿਉਣ ਦੀਆਂ ਗੱਲਾਂ ਸਕੀਮਾਂ ਘੜਦੇ ਆ, ਇਹ ਕਿੱਧਰ ਨੂੰ ਜਾਂਦੀਆਂ ਨੇ ਤੇ ਹਾਲ ਸਾਡਾ ਕੀ ਹੈ ਇੱਥੇ। ਹੁਣ ਜਿੱਥੋਂ ਮੈਂ ਫੇਰ ਕਹਿਣਾ ਕਿ ਜਿਹੜਾ ਹਾਲ ਆਹ ਮੁਸਲਮਾਨ ਭਾਈਆਂ ਦਾ ਹੋ ਰਿਹਾ, ਆਏ ਦਿਨ ਖੰਭੇ ਨਾਲ ਬੰਨ ਕੇ ਛਿੱਤਰ ਫੇਰ ਕੇ ਕਹਿੰਦੇ ਆ ਕਹਿ ਜੈ ਸੀਤਾਰਾਮ, ਕਦੇ ਕਿਸੇ ਨਾਲ ਕੁਛ ਵਾਪਰਦਾ, ਕਦੇ ਕਿਸੇ ਨਾਲ ਕੁਛ ਵਾਪਰਦਾ ਆਪਣੇ ਨਾਲ ਵੀ ਆ। ਥੋੜਾ ਟਾਈਮ ਪਹਿਲਾਂ ਇੱਕ ਹਿੰਦੂ ਕੁੜੀ ਨੂੰ, ਸਿੱਖ ਕੁੜੀ ਨੂੰ ਦਿੱਲੀ ਦੇ ਵਿੱਚ, ਸਿੱਖਾਂ ਦੀ ਇੱਕ ਕੁੜੀ ਨੂੰ ਮੂੰਹ ਸਿਰ ਮੁੱਲ ਕੇ, ਕੁੱਟ ਮਾਰ ਕੇ ਜੋ ਕੁਝ ਕੀਤਾ, ਉਹਦੀਆਂ ਆਪਾਂ ਸਾਰਿਆਂ ਨੇ ਖਬਰਾਂ ਵੀ ਦੇਖੀਆਂ ਤੇ ਵੀਡੀਓਜ਼ ਵੀ ਦੇਖੀਆਂ। ਇਹੋ ਜਿਹੀਆਂ ਘਟਨਾਵਾਂ ਆਮ ਵਾਪਰ ਰਹੀਆਂ, ਸਾਡੇ ਨਾਲ ਜ਼ੁਲਮ ਹੋ ਰਿਹਾ, ਸਾਡੇ ਨਾਲ ਵਧੀਕੀ ਹੋ ਰਹੀ ਆ, ਸਾਡੇ ਨਾਲ ਇਨਜਸਟਿਸ ਹੋ ਰਿਹਾ, ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ।
ਤੇ ਅਸੀਂ ਇੱਥੇ ਕਹਿੰਦੇ ਆ ਜੀ ਕੋਈ ਮਸਲਾ ਹੀ ਨਹੀਂ। ਤੇ ਜਿਹੜਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ, ਭਾਰਤ ਵਿੱਚ ਹਿੰਦੂਤਵਾ ਨੂੰ ਲਾਗੂ ਕਰਨ ਦਾ ਏਜੰਡਾ, ਜੇ ਉਧਰ ਧਿਆਨ ਦੇਵੋ ਤਾਂ ਅਗਲਿਆਂ ਨੇ ਨਵੀਂ ਸਿੱਖਿਆ ਨੀਤੀ ਲੈ ਜਾਂਦੀ ਆ, ਜਿਹਦੇ ਸਿਲੇਬਸ ਦੇ ਵਿੱਚ ਪਹਿਲਾਂ ਤਾਂ ਸ਼ਾਇਦ ਉਹ ਘੱਟ ਗੜਬੜਾ ਹੋਣ, ਪਰ ਹੌਲੀ ਹੌਲੀ ਸਾਰਾ ਕੁਝ ਲੈ ਕੇ ਆਉਣਗੇ। ਕਿਉਂਕਿ ਜਦੋਂ ਇਸ ਨਵੀਂ ਸਿੱਖਿਆ ਨੀਤੀ ਦਾ ਏਜੰਡਾ ਲਾਗੂ ਜਦੋਂ ਤੇ ਚਰਚਾ ਹੋਈ ਆ ਪਾਰਲੀਮੈਂਟ 'ਚ, ਉਸ ਮੌਕੇ ਬਾਦਲ ਦਲ ਦੀ ਸਾਂਝ ਸੀ ਭਾਜਪਾ ਨਾਲ, ਤੇ ਭਾਜਪਾ ਨੇ ਬਾਦਲ ਦਲ ਨੂੰ ਕਿਹਾ ਨਹੀਂ, ਪਰ ਇਹਨਾਂ ਨੇ ਬਗੈਰ ਕਿਹਾ ਹੀ ਮੰਨਿਆ ਹੋਇਆ ਸੀ ਕਿ ਜੋ ਤੁਸੀਂ ਕਹੋਗੇ ਠੀਕ ਆ ਜੀ। ਹੁਣ ਉਸ ਮੌਕੇ ਸ਼੍ਰੋਮਣੀ ਕਮੇਟੀ ਨੂੰ, ਸਿੱਖ ਵਿਦਵਾਨਾਂ ਨੂੰ, ਬਾਦਲ ਦਲ ਨੂੰ ਜਾਂ ਹੋਰ ਪੰਥਕ ਧਿਰਾਂ ਨੂੰ ਇਹ ਰੌਲਾ ਪਾਉਣਾ ਬਣਦਾ ਸੀ ਕਿ ਜਿਹੜਾ ਤੁਸੀਂ ਆ ਨਵੀਂ ਸਿੱਖਿਆ ਨੀਤੀ ਦੇ ਵਿੱਚ ਲਿਖਿਆ ਕਿ ਪੁਰਾਤਨ ਜਿਹੜਾ ਸਾਡਾ ਵਿਰਸਾ ਸੱਭਿਆਚਾਰ ਉਹ ਸਾਰਾ ਸਨਾਤਨਵਾਦ ਤਾਂ ਉਹ ਆ ਜਿਹਨੂੰ ਬ੍ਰਾਹਮਣਵਾਦ ਜਾਂ ਮਨਮਤ ਕਹਿ ਕੇ ਗੁਰਬਾਣੀ ਰੱਦ ਕਰਦੀ ਹੈ। ਹੁਣ ਉਸ ਸਿਲੇਬਸ ਦੇ ਅਨੁਸਾਰ ਸਾਡੇ ਨਿਆਣਿਆਂ ਨੂੰ ਰਾਮਾਇਣ, ਮਹਾਭਾਰਤ, ਵੇਦ ਤੇ ਹੋਰ ਹਿੰਦੂ ਪੁਰਾਤਨ ਗ੍ਰੰਥਾਂ ਦੇ ਆਧਾਰ ਤੇ ਜੋ ਇਤਿਹਾਸਕ ਮਸਾਲਾ ਪੜਾਇਆ ਜਾਊਗਾ, ਤੇ ਇੱਕ ਪਾਸੇ ਸਾਡੀ ਗੁਰਬਾਣੀ ਦਾ ਸੰਦੇਸ਼ ਆ ਜਾਂ ਸਾਡੇ ਸਿੱਖ ਫਲਸਫੇ ਦਾ ਸੰਦੇਸ਼ ਆ, ਦੋਨੇ ਇੱਕ ਦੂਜੇ ਦੇ ਬਿਲਕੁਲ ਉਲਟ ਨੇ। ਹਿੰਦੂ ਦੇਵੀ ਦੇਵਤਿਆਂ, ਰਾਮਾਇਣ ਅਤੇ ਮਹਾਭਾਰਤ ਦੇ ਪਾਤਰਾਂ ਤੇ ਹੋਰ ਸਨਾਤਨਵਾਦ ਦਾ ਸਿੱਖੀ ਦੇ ਨਾਲ ਬਿਲਕੁਲ ਉਲਟਾਵਾਂ ਸੰਬੰਧ ਵਾ। ਜਿਸ ਸਾਰੇ ਕਾਸੇ ਨੂੰ ਹਿੰਦੂ ਫਲਸਫਾ ਕਿਹਾ ਜਾ ਰਿਹਾ ਉਹ ਮਨਮਤ ਕਹਿ ਕੇ ਗੁਰਬਾਣੀ ਨੇ, ਗੁਰਮਤ ਨੇ ਰੱਦ ਕੀਤਾ ਹੋਇਆ। ਵਾਰਨਿੰਗ ਦਿੱਤੀ ਹੋਈ ਆ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਸਾਨੂੰ ਤਾਂ ਚੇਤਾਵਨੀਆਂ ਦਿੱਤੀਆਂ ਸ਼ਹਿਨਸ਼ਾਹ ਨੇ, ਸਤਿਗੁਰੂ ਨੇ, ਇਸ ਪਾਸੇ ਜਾਣਾ ਨਹੀਂ। ਤੇ ਹੁਣ ਸਾਡੇ ਨਿਆਣਿਆਂ ਦਾ ਹਿੰਦੀਕਰਨ ਤੇ ਹਿੰਦੂਕਰਨ ਹੋਣਾ, ਤੇ ਆਪਾਂ ਕਿਹੜੇ ਪਾਸੇ ਚੱਲ ਰਹੇ ਹਾਂ ਆਪਾਂ ਸੋਚ ਲਓ। ਪੰਜਾਬ ਦੇ ਵਿੱਚ ਪਹਿਲਾਂ ਤਾਂ ਸਾਡੀ ਆਬਾਦੀ ਵੈਸੇ ਹੀ ਘੱਟ ਆ, ਦੂਜਾ ਹੈਗਾ ਵੀ ਇੱਥੋਂ ਸਾਡੇ ਬੰਦਿਆਂ ਦਾ ਕਤਲੇਆਮ ਹੋਇਆ, ਤੀਜਾ ਨਸ਼ਿਆਂ ਨੇ ਮਾਰ ਲਏ, ਚੌਥਾ ਇਹੋ ਜਿਹਾ ਮਾਹੌਲ ਬਣਾ ਦਿੱਤਾ ਕਿ ਹੁਣ ਹਰੇਕ ਨੂੰ ਇੱਥੋਂ ਭੱਜ ਜਾਣ ਦੇ ਵਿੱਚ ਹੀ ਸੌਖਾ ਲੱਗਦਾ। ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਅੱਜ ਤੋਂ 15 ਸਾਲ ਪਹਿਲਾਂ ਲੋਕ ਸਿਫਾਰਸ਼ਾਂ ਪਾ ਪਾ ਕੇ ਐਡਮਿਸ਼ਨਾਂ ਦਾਖਲੇ ਲੈਂਦੇ ਹੁੰਦੇ ਸੀ, ਜਿਹੜੇ ਇੰਜੀਨੀਅਰਿੰਗ ਕਾਲਜ ਸੀ, ਫਾਰਮੇਸੀ ਕਾਲਜ ਸੀ, ਉੱਥੇ ਲੋਕਾਂ ਨੇ ਕਹਿਣਾ ਕਿ ਥੋੜੀ ਬਹੁਤੀ ਅਸੀਂ ਡੋਨੇਸ਼ਨ ਦੇ ਦਿੰਦੇ ਆ ਜੀ ਕਾਲਜ ਨੂੰ, ਅਸੀਂ ਫੀਸ, ਸਾਡੀ ਜਿਹੜੀ ਸੀਟ ਆ ਉਹ ਰਿਜ਼ਰਵ ਹੋ ਜੂ। ਪਰ ਅੱਜ ਦੀ ਤਰੀਕ ਵਿੱਚ ਇਹ ਆ ਕਿ ਪੰਜਾਬ ਦੇ ਬਹੁਤੇ ਵਿਦਿਅਕ ਅਦਾਰਿਆਂ ਵਿੱਚ ਉੱਲੂ ਹੋਲਦੇ ਆ, ਕਿਸੇ 'ਚ 15 ਨਿਆਣੇ ਪੜ੍ਹਦੇ ਆ, ਕਿਸੇ 'ਚ 50, ਕਿਸੇ 'ਚ 100। ਅੱਗੇ ਜਿਹੜੇ ਕਾਲਜ ਹੁੰਦੇ ਸੀ ਉੱਥੇ ਬਹੁਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਦੇ ਸੀ, ਹੁਣ ਅੱਗੇ ਨਾਲੋਂ 2-3% ਹੀ ਰਹਿ ਗਿਆ। ਬਾਕੀ ਸਾਰੇ ਦਾ ਸਾਰਾ ਵਿਦਿਆਰਥੀ ਜਿਹੜਾ ਹੈ ਉਹ +2 ਤੋਂ ਬਾਅਦ, 10ਵੀਂ ਤੋਂ ਬਾਅਦ ਬਾਹਰਲੇ ਮੁਲਕਾਂ ਨੂੰ ਪੜ੍ਹਨ ਚਲੇ ਜਾਂਦਾ, ਕਿਉਂਕਿ ਉੱਥੇ ਉਹਨਾਂ ਨੂੰ ਇੱਜ਼ਤ, ਸਤਿਕਾਰ ਭਰੀ ਰੋਟੀ ਮਿਲਦੀ ਆ, ਜ਼ਿੰਦਗੀ ਮਿਲਦੀ ਆ, ਇੰਡੀਆ ਨਾਲੋਂ ਹਰ ਤਰੀਕੇ ਨਾਲ ਬਿਹਤਰ ਲਾਈਫ ਆ ਜਿਹੜੀ ਉਹ ਦਿਖਦੀ ਆ। ਤੋ ਇੱਥੇ ਕੋਈ ਰਹਿ ਕੇ ਪੜ੍ਹ ਕੇ ਰਾਜੀ ਨਹੀਂ। ਤੇ ਜਿਹੜੇ ਉਹ ਸਕੂਲ ਕਾਲਜ ਜਿਹੜੇ ਸਾਡੀ ਪਿਛਲੀ ਪੀੜ੍ਹੀ ਨੇ ਬੜੇ ਸੰਘਰਸ਼ ਕਰ ਕਰਕੇ ਬਣਵਾਏ, ਅੱਜ ਉੱਥੇ ਕਾਂ ਪੈਂਦੇ ਆ। ਤੇ ਉਹਨਾਂ ਸਾਰਿਆਂ ਦੇ ਬਦਲੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਆਬਾਦੀ ਜਿਹੜੀ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਪੂਰੀ ਹੋਣੀ ਹੋਈ ਆ। ਜਦੋਂ ਇੱਥੋਂ ਸਾਡੀ ਗਿਣਤੀ ਘਟਦੀ ਗਈ ਤਾਂ ਦੂਜਿਆਂ ਸੂਬਿਆਂ ਦੇ ਲੋਕ ਲਿਆ ਕੇ ਇੱਥੇ ਵਸਾਉਣ ਦਾ ਪ੍ਰੋਜੈਕਟ ਜਿਹੜਾ ਸੀ ਉਹ ਦਿਨੋਂ ਦਿਨ ਪੂਰਾ ਹੁੰਦਾ ਜਾ ਰਿਹਾ। ਆਪਾਂ ਪਿਛਲੇ ਪ੍ਰੋਗਰਾਮਾਂ 'ਚ ਗੱਲਾਂ ਕੀਤੀਆਂ ਨੇ ਕਿ ਫੈਕਟਰੀਆਂ ਲੱਗਦੀਆਂ ਪੰਜਾਬ 'ਚ ਤੇ ਭਰਤੀ ਹੁੰਦੀ ਆ ਹਿਮਾਚਲ, ਯੂਪੀ, ਬਿਹਾਰ ਦੇ ਵਿੱਚ ਉੱਥੇ ਰੱਖਣ ਵਾਲੀ ਲੇਬਰ ਦੀ। ਆ ਜਿਹੜਾ ਮੱਤੇਵਾੜੇ ਦਾ ਰੌਲਾ ਪੈਂਦਾ ਕਿ ਇੰਡਸਟਰੀਅਲ ਪਾਰਕ ਬਣਾਉਣਾ, ਨਾਲੇ ਤਾਂ ਪੰਜਾਬ ਦੇ ਲੋਕਾਂ ਦੀ ਧਰਤੀ ਵਰਤਣਗੇ ਅਗਲੇ, ਨਾਲੇ ਪੰਜਾਬ ਦੇ ਲੋਕਾਂ ਦੇ ਲਈ ਕੰਮ ਨਹੀਂ ਹੋਊਗਾ, ਯੂਪੀ, ਬਿਹਾਰ ਤੇ ਹਿਮਾਚਲ ਦੇ ਲੋਕਾਂ ਲਈ ਕੰਮ ਹੋਊਗਾ, ਨਾਲੇ ਇੱਥੇ ਦਾ ਪਾਣੀ ਗੰਧਲਾ ਕਰਨਗੇ। ਹੁਣ ਜਿਵੇਂ ਹਰਿਆਣੇ ਤੇ ਰਾਜਸਥਾਨ ਨੂੰ ਜਾਣ ਵਾਲੇ ਪਾਣੀ ਲਈ ਆਪਾਂ ਨਹਿਰਾਂ ਪੱਕੀਆਂ ਕਰਕੇ ਦੇ ਰਹੇ ਆ ਨਾ, ਆਪਦੇ ਪੈਰੀਂ ਆਪ ਕਹਾੜਾ ਮਾਰ ਰਹੇ ਆ, ਪਿਛਲੇ ਪ੍ਰੋਗਰਾਮ 'ਚ ਆਪਾਂ ਗੱਲ ਕੀਤੀ ਸੀ। ਉਵੇਂ ਹੀ ਇਸ ਵੇਲੇ ਆ ਕਿ ਆਪਦੀ ਧਰਤੀ ਉੱਤੇ ਇੰਡਸਟਰੀਅਲ ਪਾਰਕ ਬਣਾਓ, ਉੱਥੇ ਇੰਡਸਟਰੀ ਲਾਓ, ਤੇ ਨਾਲੇ ਪਾਣੀ ਗੰਦਾ ਆਪਦਾ ਕਰੋ, ਤੇ ਨਾਲੇ ਇੱਥੇ ਦਾ ਸੱਭਿਆਚਾਰ, ਬੋਲੀ ਸਭ ਕੁਝ ਪੋਲਿਊਟ ਕਰੋ, ਤੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਰੋਟੀ ਦਿਓ। ਆਹ ਜਿਹੜਾ ਸਾਰਾ ਕੁਝ ਬਣ ਰਿਹਾ ਸਾਡੇ ਨਾਲ, ਸਾਡੀ ਬੋਲੀ, ਧਰਮ ਤੇ ਸੱਭਿਆਚਾਰ ਨੂੰ ਇੰਨਾ ਭਾਰੀ ਖਤਰਾ ਪੈਦਾ ਹੋ ਰਿਹਾ ਸਭ ਪਾਸਿਆਂ ਤੋਂ। ਇਹਨੂੰ ਬਚਾਉਣ ਲਈ ਕੀ ਆਪਾਂ ਹੁਣ ਸ਼੍ਰੋਮਣੀ ਕਮੇਟੀ ਵੱਲ ਦੇਖੀ ਜਾਵਾਂਗੇ ਕਿ ਗਿਆਨੀ ਹਰਪ੍ਰੀਤ ਸਿੰਘ ਉੱਤੋਂ ਪ੍ਰੋਗਰਾਮ ਦੇਣਗੇ? ਉਹਦਾ ਭਾਈ ਬਾਦਲ ਦਲ ਦੇ ਹਿੱਤਾਂ ਦੀ ਪੂਰਤੀ ਲਈ ਨੇ, ਉਹਨਾਂ ਦਾ ਤਾਂ ਕੋਈ ਇਹੋ ਜਿਹਾ ਸੋਚ ਵਿਚਾਰ ਇਹੋ ਜਿਹੀ ਲੱਗਦੀ ਨਹੀਂ, ਨਾ ਉਹਨਾਂ ਨੂੰ ਕੋਈ ਇਹੋ ਜਿਹਾ
ਚਾਅ ਵਾ ਵੀ ਉਹ ਪੰਥ ਤੇ ਪੰਜਾਬ ਲਈ ਕਦੇ ਸੋਚਣ। ਹਾਂ, ਮਤੇ ਬੜੇ ਉਹ ਪਾਸ ਕਰ ਸਕਦੇ ਆ, ਮਤੇ ਵਾਲੀ ਤਾਂ ਕਮਾਲ ਕਰ ਦਿੰਦੇ ਨੇ, ਤੇ ਕਦੇ ਕਦਾਈ ਕੋਈ ਇੱਕ ਅੱਧੀ ਗੱਲ ਚੰਗੀ ਜੀ ਕਰਕੇ ਉਹ ਫਿਰ ਉਹਦੇ ਨਾਲ ਆਪਣੇ ਤੋਂ ਬੱਲੇ ਬੱਲੇ ਵੀ ਕਰਵਾ ਲੈਂਦੇ, ਕਿਉਂਕਿ ਆਪਣੇ ਭਾਈਚਾਰੇ ਵਾਲੇ ਕਹਿੰਦੇ ਆ ਜਿਹੜੀ ਚੰਗੀ ਹੈ ਜੀ ਉਹਨੂੰ ਤਾਂ ਚੰਗੀ ਕਹਿ ਦਿਓ। ਕੁੱਲ ਮਿਲਾ ਕੇ ਇਸ ਵੇਲੇ ਭਾਰਤ ਦਾ ਪੂਰੇ ਦਾ ਮਾਹੌਲ ਜਾਂ ਆਪਣੇ ਸਿੱਖ ਕੌਮ ਦੇ ਹਾਲਾਤ ਆ ਜਿਹੜੇ, ਉਹ ਬਹੁਤ ਜ਼ਿਆਦਾ ਚਿੰਤਾ ਕਰਨ ਦਾ ਵਿਸ਼ਾ ਆ। ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਜੇਕਰ ਜੋ ਕੁਝ ਅਸੀਂ ਅੱਜ ਕਰ ਰਹੇ ਹਾਂ, ਜੇ ਐਂ ਚੱਲਦਾ ਰਿਹਾ ਤਾਂ ਆਉਣ ਵਾਲੀਆਂ ਨਸਲਾਂ ਲਈ ਤੇ ਆਉਣ ਵਾਲੇ ਸਮੇਂ ਦੀਆਂ ਫਸਲਾਂ ਲਈ ਬਹੁਤ ਜ਼ਿਆਦਾ ਅੰਧਕਾਰ ਵਾਲੀ, ਹਨੇਰੇ ਵਾਲੀ ਸਥਿਤੀ ਹੈ ਜਿਹੜੀ ਉਹ ਪੈਦਾ ਹੋਵੇਗੀ। ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਸਮਾਜ ਵਿੱਚ ਵਾਪਰਦੀਆਂ ਨੇ, ਇਹਨਾਂ ਦੀ ਵਿਆਖਿਆ ਆਪਾਂ ਨੂੰ ਸਿੱਖ ਕੌਮ ਦੇ ਭਵਿੱਖ ਨੂੰ ਮੁੱਖ ਰੱਖ ਕੇ ਕਰਨ ਦੀ ਆਦਤ ਪਾਉਣੀ ਪਊਗੀ ਕਿ ਅੱਜ ਜੇਕਰ ਮੁਹੰਮਦ ਜ਼ੁਬੈਰ ਨੂੰ ਫੜ ਕੇ ਅੰਦਰ ਕੀਤਾ ਜਾ ਰਿਹਾ, ਕੱਲ ਨੂੰ ਘੁਮਾਣ ਦੀ ਵਾਰੀ ਵੀ ਆ ਸਕਦੀ ਹੈ। ਜੇ ਅੱਜ ਤੀਸਤਾ ਸੀਤਲਾਵਾੜ ਨੂੰ ਫੜ ਕੇ ਅੰਦਰ ਕੀਤਾ ਜਾ ਰਿਹਾ, ਕੱਲ ਨੂੰ ਕਿਸੇ ਹੋਰ ਸਾਡੇ ਭੈਣ ਭਰਾ ਦੀ ਵਾਰੀ ਵੀ ਆ ਸਕਦੀ ਹੈ। ਜੇ ਅੱਜ ਦੋ ਮੁਸਲਮਾਨਾਂ ਨੂੰ ਵਰਤ ਕੇ ਹਿੰਦੂਆਂ ਨੂੰ ਭੜਕਾ ਕੇ ਦੰਗੇ ਕਤਲੇਆਮ ਕਰਵਾਉਣ ਦਾ ਜਗਾੜ ਉਦੈਪੁਰ ਚ ਹੋ ਸਕਦਾ, ਕੱਲ ਕਲਾਂ ਨੂੰ ਦੋ ਚਾਰ ਸਿੱਖਾਂ ਨੂੰ ਮੋਹਰਾ ਬਣਾ ਕੇ ਬੀਜੇਪੀ ਵਾਲੇ ਇੱਥੇ ਕੋਈ ਇਹੋ ਜਿਹੀ ਹਰਕਤ ਕਰਾ ਸਕਦੇ ਆ ਜਿਹਦੇ ਨਾਲ ਪੰਜਾਬ ਦਾ ਹਰ ਹਿੰਦੂ ਜਾਂ ਸਾਰੇ ਸੰਸਾਰ ਦੇ ਲੋਕ ਸਾਨੂੰ ਲਾਹਣਤਾਂ ਪਾਉਣ ਕਿ ਜੀ ਤੁਸੀਂ ਇਹ ਕੰਮ ਕੀਤਾ। ਸੋ ਹਰ ਗੱਲ ਦੇ ਉੱਤੇ ਸਾਨੂੰ ਚਿੰਤਨ ਕਰਨ ਦੀ ਲੋੜ ਆ, ਸਾਨੂੰ ਭਵਿੱਖਮੁਖੀ ਰਣਨੀਤੀ ਬਣਾਉਣ ਦੀ ਲੋੜ ਆ। ਪਰ ਅਫਸੋਸ, ਜਿन्हें हमको जगाना चाहिए था वो खुद सो गए हैं। जिन्हां दे उत्ते जिम्मेवारियां सी, ਜਿਹੜੇ ਜਥੇਬੰਦੀਆਂ, ਜਿਹੜੇ ਪਲੇਟਫਾਰਮ ਨੇ ਸਾਡੀ ਕੌਮ ਦੇ, ਜਿਹੜੇ ਉੱਥੇ ਕਾਬਜ ਬੈਠੇ ਲੋਕ ਨੇ, ਉਹਨਾਂ ਨੂੰ ਤਾਂ ਇਹ ਵਿਸ਼ੇ ਨਹੀਂ ਲੱਗਦੇ। ਉਹ ਤਾਂ ਕਹਿੰਦੇ ਆ ਜੀ ਅਗਲੀ ਇਲੈਕਸ਼ਨ ਕਿਵੇਂ ਜਿੱਤਣੀ ਹੈ, ਗੱਡੀ ਕਿਹੜੀ ਵੱਡੀ ਲੈਣੀ ਆ, ਕਾਰ ਕਿੱਥੇ, ਮੁੰਡਾ ਕਿੱਥੇ ਵਿਆਹੁਣਾ, ਪੈਸੇ ਕਿੱਥੋਂ ਚਾਰ ਬਣਨਗੇ। ਸੋ ਜਦੋਂ ਕੌਮ ਕੋਲ ਘੋੜਿਆਂ ਦੀਆਂ ਜਿਹੜੀਆਂ ਸੀ ਪਿੱਠਾਂ, ਘੋੜਿਆਂ ਦੇ ਉੱਤੇ ਆਪਾਂ ਸਵਾਰ ਰਹੇ ਬਜ਼ੁਰਗ, ਉਦੋਂ ਛੋਲੇ ਜਿਹੜੇ ਸੀ, ਮੁੱਠੀ ਮੁੱਠੀ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਉਦੋਂ ਤਾਂ ਅਸੀਂ ਮਰੇ ਨਾ। ਪਰ ਅੱਜ ਸਾਡੇ ਕੋਲੇ ਸੁੱਖ ਸਹੂਲਤਾਂ ਨੇ, ਗੱਡੀਆਂ ਕਾਰਾਂ ਸਭ ਕੁਝ ਨੇ, ਪਰ ਅੱਜ ਸਾਡੇ ਕੋਲ ਸਾਡਾ ਧਰਮ ਖੁੱਸ ਰਿਹਾ, ਸਾਡੀ ਬੋਲੀ ਖੁੱਸ ਰਹੀ ਆ, ਸਾਡਾ ਜਿਹੜਾ ਭਵਿੱਖ ਆ ਉਹ ਖਤਰੇ 'ਚ ਆ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਮਤ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਬੋਲਦਿਆਂ ਕੋਲੋਂ ਕੁਝ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।